ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮੁਖ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ ਜਿਉ ਬੁਲਾਵਹਿ ਤਿਉ ਬੁਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ
सखिए प्रभ पाया, हऊँ तिनकै सब बलिहार। नानक हर जी मया कर, शब्द सवारण हार। सावन तिना सुहागणी, जिन राम नाम मुरहार। नानक हर जी मया कर, शब्द सवारण हार। सावन तिना सुहागणी, जिन राम नाम मुरहार। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੇ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਪਿਆਰ ਸਤਿਕਾਰ ਸਹਿਤ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਬਖਸ਼ੇ ਹੋਏ ਉਪਦੇਸ਼ ਨੂੰ ਭਾਵਨਾ ਦੇ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜੋ ਅੱਜ ਸਾਧ ਸੰਗਤ ਜੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਜੋ ਸਾਵਣ ਦੇ ਮਹੀਨੇ ਦੁਆਰਾ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਜ਼ੂਰ ਨੇ ਜੋ 12 ਮਾਹ ਪਾਵਨ ਬਾਣੀ ਮਾਝ ਰਾਗ ਅੰਦਰ ਉਚਾਰਨ ਕੀਤੀ ਹੈ, ਹਰ ਇੱਕ ਮਹੀਨੇ ਦੌਰਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਪਦੇਸ਼ ਬਖਸ਼ਿਆ। 12 ਮਾਹ ਦਾ ਆਖਰੀ ਅਰਥ ਹੈ ਮਹੀਨੇ। ਜੋ 12 ਮਹੀਨਿਆਂ ਦੇ ਦਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦੇ ਕਰਕੇ ਨਿਵਾਜਿਆ ਹੈ। ਕਿਧਰੇ ਸਾਡੇ ਸਿੱਖ ਅਨਮਤੀਆਂ ਕੋਲ ਜਾ ਕੇ ਖੋਟੀ ਸਿੱਖਿਆ ਨਾ ਧਾਰਨ ਕਰਦੇ ਰਹਿਣ, ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਸਾਧ ਸੰਗਤ ਜੀ ਯੁੱਗ ਹੈ। ਕਿੰਨਾ ਜ਼ਿਆਦਾ ਇਹ ਪ੍ਰਚਾਰ ਹੁੰਦਾ ਪਿਆ ਮੀਡੀਆ ਦੇ ਉੱਪਰ, ਜੋ ਦੇਖਦੇ ਹਾਂ ਸਾਡੇ ਮਨ 'ਤੇ ਸੁਭਾਵਿਕ ਹੀ ਅਸਰ ਪੈ ਜਾਂਦਾ। ਤੇ ਜੋ ਕੁਝ ਅੱਜ ਜ਼ੋਰਦਾਰ ਪ੍ਰਚਾਰ ਹੁੰਦਾ ਪਿਆ, ਸ਼ਰਧਾ ਤੋਂ ਹੀਣੇ ਕਰਕੇ ਔਰ ਅਨਮਤੀਆਂ ਕੋਲ ਜਾ ਕਰਕੇ ਤਰ੍ਹਾਂ ਤਰ੍ਹਾਂ ਦੇ ਸਾਧ ਸੰਗਤ ਜੀ, ਕੋਈ ਜਾ ਕਰਕੇ ਪੱਤਰੀਆਂ ਖਿਲਾਉਂਦਾ ਹੈ, ਕੋਈ ਹੱਥਾਂ ਦੀਆਂ ਰੇਖਾਵਾਂ ਦਿਖਾਉਂਦਾ ਹੈ, ਕੋਈ ਇਹ ਜਾਣ ਕੇ ਕਿਸੇ ਕੋਲ ਸਿਆਣਪ ਲੈਣ ਜਾਂਦਾ ਕਿ ਸਿਆਣਿਆਂ ਦੇ ਕੋਲ ਜਾ ਕੇ ਅਸਾਂ ਨੇ ਸਿੱਖਿਆ ਲੈਣੀ ਹੈ। ਪਰ ਵਿਚਾਰ ਕੀਤੀ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲੋਂ ਵੱਧ ਕੇ ਜਗ ਦੇ ਵਿੱਚ ਕੋਈ ਵੀ ਸਿਆਣਪ ਵਾਲਾ ਜੀਵ ਨਹੀਂ ਹੈ। ਜਗਤ ਅੰਦਰ ਤਿੰਨਾਂ ਲੋਕਾਂ ਦੇ ਵਿੱਚ ਕੋਈ ਐਸੀ ਸ਼ਕਤੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲੋਂ ਜਿਸ ਵਿੱਚ ਜ਼ਿਆਦਾ ਸਿਆਣਪ ਹੋਵੇ। ਤੇ ਸਿੱਖਿਆ ਉਸੇ ਤੋਂ ਹੀ ਧਾਰਨ ਕੀਤੀ ਜਾਂਦੀ ਹੈ ਜਿਹੜਾ ਸਿਆਣਾ ਹੁੰਦਾ ਹੈ। ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਨੇ ਸ਼ਬਦ ਦੇ ਸਾਨੂੰ ਲੜ ਲਗਾਇਆ।
ऐसे सियाणप वाले गरीब नवाज दसां पातशाहियां के आत्मिक स्वरूप धन श्री गुरु ग्रंथ साहिब महाराज सच्चे पातशाह जी ਹਨ, जिन्ना जैसा कोई ना सियाणप वाला वध के सी, ना है ना आने वाले समय विच हो सकेगा। शब्द द्वारा ही महाराज सच्चे पातशाह सानू उपदेश बख्शिश करते हैं। जिवें हर रोज़ लड़ीवार पावन गुरबाणी की कथा भी सरवण करते हाँ, तिवें साध संगत जी अज दे सावन के महीने की जो शब्द की कथा है, इस तो बाद लड़ीवार पावन गुरबाणी की कथा भी साध संगत जी असां ने सरवण करनी है, जो महाराज सच्चे पातशाह जी ने उपदेश बख्शिया है। क्योंकि कल भी बेनती की सी कि 20 जुलाई को श्री गुरु ग्रंथ साहिब महाराज सच्चे पातशाह जी की लड़ीवार गुरबाणी की कथा का भोग पैना है। 18 तरीक को श्री अखंड पाठ साहिब की प्रारंभता होगी और समुचिया संगतां ने साध संगत जी हाजरियां भर के लाहे प्राप्त करने हैं। आओ हुण प्यार दे सहित महाराज सच्चे पातशाही के चरणों में बैठ के हजूर ने जो सावन के महीने द्वारा शब्द महाराज सच्चे पातशाही ने उच्चारण करके सानू उपदेश बख्शिया है, प्यार के सहित गुरु चरणों में बैठ के सरवण करके लाहे प्राप्त करिए। विचार के प्रारंभता तो पहला जरूरी है मन को एकाग्र करना। सरबत संगत आसीस बख्शिश करो। महाराज सच्चे पातशाह जी नूं सीस झुकावो, प्यार सहित उच्चारण करो जी। करो रसना पवित्र। सतनाम श्री वाहिगुरु साहिब। सतनाम श्री वाहिगुरु साहिब जी। साध संगत जी, धन श्री गुरु अर्जन देव साहिब महाराज सच्चे पातशाह जी ने इस शब्द के अंदर जीव रूप सखी का रूपक अलंकार बना के महाराज सच्चे पातशाह जी ने उपदेश बख्शिया है। जिवें महाराज सच्चे पातशाह जी ने गुरबाणी अंदर सुहागणा इस्त्रियां दे प्रथाए महाराज सच्चे पातशाह जी ने वचन उचारे है। और इस तरह जेड़े खोटे लखना वालियां साध संगत जी दुहागना इस्त्रियां हैं, उन्होंने प्रति भी हजूर के वचन उच्चारण किए हुए हैं। और जो सदियां हैं उन्होंने प्रथाए महाराज सच्चे पातशाह जी ने जो उपदेश बख्शिश किया, गरीब नवाज सतगुरु अर्जन देव साहिब महाराज जी ने सदी जीव रूप सखी का रूपक अलंकार बना के उपदेश बख्शिया है। तो सादी आखिया किस नूं जांदा है? महाराज सच्चे पातशाह हजूर ने गुरबाणी विच वचन कीते है, क्योंकि गुरमत का दायरा साध संगत जी जगत की मर्यादा के नालों बहुत वखरा है। जो संसार की रहो रीति है, संसार की जो मर्यादा है, ये है कि पति शरीर छड़ जावे, चढ़ाई कर जावे तो पत्नी नूं नाल ही सदी होना पैंदा, जिखा ते नाल ही बराबर सड़ना पैंदा। पर महाराज सच्चे पातशाह जी ने अजिहियां इस्त्रियां नूं सदी नहीं आखिया। गरीब नवाज महाराज सच्चे पातशाह कहंदे अपने पति दे नाल इन्ना ज़्यादा प्रेम होवे कि पता लगदियां सारे ही कहंदे बिरहा मन दे विच आ जावे, ऐसा वैराग आ जावे, ऐसी मन नूं चोट पहुँचे कि उस समय ही अपना पंज भौतिक शरीर त्याग देवे, उन्होंने सदी आखिया है। गरीब नवाज धन सतगुरु श्री गुरु अमरदास साहिब महाराज सच्चे पातशाह जी की साध संगत जी ये देन है, जिथे हजूर ने पड़दे की रस्म नूं साध संगत जी दूर किया। किन्ने कुराहे पईयां होईयां महाराज सच्चे पातशाह ने जगत के जीवां नूं महाराज सच्चे पातशाह ने प्रेरित करके सीधे रस्ते ते चलाया है। उथे सदी प्रथा नूं भी महाराज सच्चे पातशाह जी ने बंद किया है और उपदेश बख्शिश किया। कहंदे हन सदियां एह न आखियन जे मड़िया लग जलन, उन्हां नूं सदियां नहीं आखिया जांदा
ਜੋ ਪਤੀ ਦੇ ਸਰੀਰ ਦੇ ਨਾਲ ਚਿਖਾ ਤੇ ਬਰਾਬਰ ਸੜ ਕੇ ਮਰ ਜਾਣ। ਤੇ ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਫਿਰ ਕੌਣ ਸਤੀਆਂ ਹਨ? ਹਜ਼ੂਰ ਨੇ ਉਚਾਰਨ ਕੀਤਾ, ਨਾਨਕ ਸਤੀਆਂ ਜਾਣੀਆਂ ਜੇ ਬਿਰਹਿ ਚੋਟ ਮਰਨ। ਇਹ ਬਾਹਰੀ ਭਾਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਇਸਤਰੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦਿੱਤਾ ਹੈ। ਅੰਤਰੀ ਭਾਵ ਦੇ ਅੰਦਰ ਸਾਧ ਸੰਗਤ ਜੀ ਉਹ ਤਨ ਸਤੀਆਂ ਉਹ ਮਹਾਂਪੁਰਖ ਬੰਦਗੀ ਕਰਨ ਵਾਲੇ ਸਾਧੂ ਜਨ ਹਨ, ਜਿਨ੍ਹਾਂ ਦਾ ਕੇਵਲ ਇੱਕ ਪਰਮੇਸ਼ਰ ਦੇ ਚਰਨਾਂ ਦੇ ਨਾਲ ਪਿਆਰ ਲੱਗਾ ਹੈ, ਜਿਨ੍ਹਾਂ ਨੇ ਕੇਵਲ ਇੱਕ ਪਰਮੇਸ਼ਰ ਨੂੰ ਹੀ ਆਪਣਾ ਪਤੀ ਜਾਣਿਆ ਹੈ। ਕਿਉਂਕਿ ਇਹ ਸਤੀਆਂ ਦੇ ਸਾਧ ਸੰਗਤ ਜੀ ਇਸਤਰੀਆਂ ਦੇ ਗੁਣ ਹੁੰਦੇ ਹੈ। ਜਿੱਥੇ ਦੁਹਾਗਣਾ ਇਸਤਰੀਆਂ ਦੇ ਸਾਧ ਸੰਗਤ ਜੀ ਔਗਣ ਕਥਨ ਕੀਤੇ ਹੈ, ਉੱਥੇ ਸੁਹਾਗਣਾ ਸੁਹਾਗਵਤੀਆਂ ਦੇ ਸ਼ੁਭ ਗੁਣ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸਾਏ ਹੈ। ਔਰ ਜੋ ਸਤੀਆਂ ਜੀਵ ਰੂਪ ਸਖੀਆਂ ਹਨ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਲੱਗਾ ਹੈ, ਉਹ ਸਾਧ ਸੰਗਤ ਜੀ ਐਸੀਆਂ ਮਹਾਤਮਾ ਰੂਪ ਸਖੀਆਂ ਹਨ ਸਤੀਆਂ ਨੇ। ਜੇ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਭੁੱਲ ਜਾਵੇ ਤੇ ਕਹਿੰਦੇ ਹਨ ਸਾਡੀ ਮੌਤ ਹੁੰਦੀ, ਆਤਮਿਕ ਮੌਤ ਹੋ ਜਾਂਦੀ ਹੈ। ਵਾਹਿਗੁਰੂ ਚਰਨਾਂ ਦੇ ਨਾਲ ਹਰ ਸਮੇਂ ਪ੍ਰੀਤ ਪਾ ਕਰਕੇ ਰੱਖਦੇ ਹੈ। ਰੱਤਾ ਭਰ ਵੀ ਸਮਾਂ ਪਰਮੇਸ਼ਰ ਦੀ ਯਾਦ ਹਿਰਦੇ ਵਿੱਚੋਂ ਵਿਸਾਰਦੇ ਨਹੀਂ। ਐਸੇ ਉਹ ਮਹਾਤਮਾ ਰੂਪ ਸਾਧ ਸੰਗਤ ਜੀ ਸਤੀਆਂ ਹਨ ਜਿਨ੍ਹਾਂ ਨੇ ਸ਼ੁਭ ਗੁਣਾਂ ਰੂਪੀ ਗਹਿਣਿਆਂ ਨੂੰ ਆਪਣੇ ਅੰਤःਕਰਨ ਨੂੰ ਸ਼ਿੰਗਾਰਿਆ ਹੋਇਆ। ਜਿਵੇਂ ਪ੍ਰਤੱਖ ਸਾਧ ਸੰਗਤ ਜੀ, ਇਹ ਇਸਤਰੀ ਦਾ ਪਤਨੀ ਦਾ ਸੁਭਾਅ ਹੁੰਦਾ ਕਿ ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਹਾਰ ਸ਼ਿੰਗਾਰ ਕਰਾਂ ਔਰ ਪਤੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਾਂ। ਇਹ ਸਤੀਆਂ ਦੇ ਗੁਣ ਹਨ। ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮਹਾਤਮਾ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਰੂਪ ਸਤੀਆਂ ਹਨ, ਉਹ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਣਾ। ਇਹ ਪਤੀ ਦੀ ਰਜ਼ਾ ਕਿ ਪਰਮੇਸ਼ਰ ਸਾਡਾ ਪਤੀ ਹੈ। ਜਗਤ ਅੰਦਰ ਸਭ ਜੀਵ ਰੂਪ ਸਖੀਆਂ ਹਨ, ਉਹ ਪਰਮੇਸ਼ਰ ਸਾਡਾ ਮਾਲਕ ਹੈ, ਉਹ ਸਾਡੇ ਸਿਰ ਦਾ ਸਾਈਂ ਹੈ। ਉਸ ਪਰਮੇਸ਼ਰ ਤੋਂ ਬਿਨਾਂ ਸਾਧ ਸੰਗਤ ਜੀ ਹੋਰ ਕਿਸੇ ਦੂਜੇ ਨੂੰ ਜਾਣਨਾ ਨਾ। ਇੱਕ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਧਾਰਨ ਕਰਕੇ ਰੱਖਣਾ। ਜਿਵੇਂ ਪ੍ਰਤੱਖ ਸਾਧੀ ਨੂੰ ਕੇਵਲ ਆਪਣੇ ਪਤੀ 'ਤੇ ਭਰੋਸਾ ਹੁੰਦਾ ਹੈ। ਔਰ ਇਹ ਬਚਨ ਵੀ ਆਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹੀ ਦੇ ਗੁਰਬਾਣੀ ਅੰਦਰ, ਅਵਰਾ ਦੇਖ ਨਾ ਸੁਣੈ ਅਭਾਖੈ। ਕਹਿੰਦੇ ਹਨ ਕਿ ਹੋਰ ਦੂਜੇ ਪਤੀਆਂ ਨੂੰ ਦੇਖ ਕਰਕੇ ਨਾ ਤਾਂ ਮਨ ਨੂੰ ਡਾਵਾਂਡੋਲ ਹੋਣ ਦੇਣਾ ਤੇ ਨਾ ਹੀ ਨੇਤਰਾਂ ਦੇ ਨਾਲ ਕਹਿੰਦੇ ਹਨ ਕਿ ਹੋਰ ਪਤੀਆਂ ਨੂੰ ਦੇਖ ਕਰਕੇ ਮਨ ਨੂੰ ਡਗਮਗਾਉਣਾ ਤੇ ਨਾ ਹੀ ਉਹਨਾਂ ਦੀ ਗੱਲਾਂ ਨੂੰ ਆਪਣੇ ਮਨ ਦੇ ਵਿੱਚ ਸੁਣਨਾ, ਸੁਣ ਕਰਕੇ ਹਿਰਦੇ ਅੰਦਰ ਧਾਰਨ ਕਰਨਾ। ਇਹ ਸਤੀਆਂ ਦੇ ਸ਼ੁਭ ਗੁਣ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਸਤਿਪੁਰਸ਼ ਰੂਪ ਸਤੀਆਂ ਹਨ, ਉਹ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਸੰਸਾਰ ਨੂੰ ਸਭ ਨੂੰ ਨਾਰਾਂ ਦੀ ਤਰ੍ਹਾਂ ਜਾਣਦੇ ਹਨ। ਪ੍ਰਤੱਖ ਸਤੀ ਦਾ ਗੁਣ ਹੁੰਦਾ ਕਿ ਇੱਕ ਪਤੀ ਤੋਂ ਬਿਨਾਂ ਸਭ ਨੂੰ ਇਸਤਰੀਆਂ ਦੀ ਨਿਆਈ ਜਾਣਨਾ ਕਿ ਏਕਾ ਪੁਰਖ ਸਬਾਈ ਨਾਰ, ਕੇਵਲ ਮੇਰਾ ਪਤੀ ਹੀ ਪੁਰਖ ਹੈ, ਮੇਰਾ ਪਤੀ ਹੀ ਮੇਰੇ ਸਿਰ ਦਾ ਸਾਈ ਮਾਲਕ ਹੈ। ਔਰ ਹੋਰ ਕਿਸੇ ਦੇ ਤਾਈਂ ਰੱਤਾ ਭਰ ਵਿੱਚ ਝਾਕਣਾ ਨਾ, ਕਿਸੇ ਦੇ ਤਾਈਂ ਮਨ ਦੇ ਵਿੱਚ ਕੋਈ ਬੁਰਾ ਵਿਕਾਰ ਨਾ ਸਮਝਣਾ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਹੈ ਨਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਇਹ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਬਚਨ ਕੀਤਾ। ਜਿਵੇਂ ਕਹਿ ਲਓ ਕਿ ਸਿੱਖ ਦੀ ਰਹਿਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸ਼ੁਭ ਗੁਣਾਂ ਦੇ ਧਾਰਨੀ ਬਣਾਇਆ ਹੈ ਕਿ ਜਿੱਥੇ ਇਸਤਰੀ ਦੇ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ, ਉੱਥੇ ਪੁਰਸ਼ ਦੇ ਪ੍ਰਥਾਏ ਵੀ ਹਜ਼ੂਰ ਨੇ ਇਹ ਬਚਨ ਕੀਤੇ ਹੈ। ਹਜ਼ੂਰ ਨੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਹਿੰਦੇ ਹਨ ਆਪ ਤੋਂ ਵੱਡਿਆਂ ਨੂੰ ਪਿਤਾ ਦੇ ਸਮਾਨ ਸਮਝਣਾ, ਬਰਾਬਰ ਦਿਆਂ ਨੂੰ ਭਰਾਵਾਂ ਦੇ ਸਮਾਨ ਜਾਣਨਾ ਔਰ ਛੋਟਿਆਂ ਨੂੰ ਪੁੱਤਰਾਂ ਦੇ ਸਮਾਨ ਇਹ ਨਿਸ਼ਚਾ ਕਰਕੇ ਮਨ ਦੇ ਵਿੱਚ ਧਾਰਨ ਕਰਕੇ ਰੱਖਣਾ। ਇਉਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ। ਕਹਿੰਦੇ ਕਿ ਪੁਰਸ਼ਾਂ ਨੇ ਆਪ ਤੋਂ ਵੱਡਿਆਂ ਨੂੰ ਮਾਵਾਂ ਦੇ ਸਮਾਨ ਸਮਝਣਾ ਹੈ, ਬਰਾਬਰ ਦੀਆਂ ਨੂੰ ਭੈਣਾਂ ਦੇ ਸਮਾਨ, ਛੋਟਿਆਂ ਨੂੰ ਧੀਆਂ ਦੇ ਸਮਾਨ ਜਾਣਨਾ।
ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਇਸਤਰੀ ਔਰ ਪੁਰਸ਼ਾਂ ਦੇ ਲਈ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਤੇ ਸਾਧ ਸੰਗਤ ਜੀ, ਜੋ ਸਦੀਆਂ ਮਹਾਤਮਾ ਰੂਪ ਸਖੀਆਂ ਹਨ, ਉਹ ਹਰ ਸਮੇਂ ਕੇਵਲ ਇੱਕ ਪਤੀ ਪਰਮੇਸ਼ਰ ਨੂੰ ਹੀ ਪੁਰਖ ਸਰੂਪ ਜਾਣ ਕੇ ਉਸ ਪਰਮੇਸ਼ਰ ਦੇ ਚਰਨਾਂ ਦਾ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਰੱਖਦੀਆਂ ਹਨ। ਹਰ ਸਮੇਂ ਉਹ ਮਹਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਯਾਦ ਕਰਦੇ ਹੈ। ਤੇ ਫਿਰ ਸਿਰ ਦਾ ਸਾਈ ਮਾਲਕ ਪਰਮੇਸ਼ਰ ਨੂੰ ਜਾਣਨਾ, ਹਰ ਇੱਕ ਦਾਰ ਦੇਣ ਵਾਲਾ ਪਰਮੇਸ਼ਰ ਨੂੰ ਜਾਣਨਾ ਕਿ ਮੇਰਾ ਮਾਲਕ ਪਰਮੇਸ਼ਰ ਹੀ ਸਰਬ ਕਲਾ ਸਮਰੱਥ ਹੈ। ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਪੁਰਖ ਜਗਤ ਅੰਦਰ ਹੈ ਹੀ ਨਹੀਂ। ਬਾਕੀ ਸਭ ਜੀਵਾਂ ਨੂੰ ਜੀਵ ਰੂਪ ਸਖੀਆਂ ਰੂਪ ਨੇਤਰਾਂ ਦੇ ਨਾਲ, ਵਿਚਾਰ ਗਿਆਨ ਰੂਪ ਨੇਤਰਾਂ ਦੇ ਨਾਲ ਦੇਖਣਾ, ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਦੀਆਂ ਦੇ ਗੁਣ ਦੱਸੇ ਹਨ। ਤੇ ਸਾਧ ਸੰਗਤ ਜੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੋ ਸਾਵਣ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਇਹ ਜੀਵ ਰੂਪ ਸਖੀ ਦਾ ਸਦੀ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਤੇ ਸਾਧ ਸੰਗਤ ਜੀ, ਜਿਸ ਬਾਬਤ ਅਧਿਆਤਮ ਰਮਾਇਣ ਦੇ ਵਿੱਚ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਸ੍ਰੀ ਰਾਮਚੰਦਰ ਜੀ ਨੇ ਜੋ ਬਾਲੀ ਦੀ ਇਸਤਰੀ ਸੀ ਨਾ ਤਾਰਾ, ਉਹਦੇ ਪ੍ਰਥਾਈ ਸਾਧ ਸੰਗਤ ਜੀ ਉਪਦੇਸ਼ ਬਖਸ਼ਿਸ਼ ਕੀਤਾ ਸੀਗਾ। ਕਹਿੰਦੇ ਹਨ ਇਹ ਸਦੀਆਂ ਦੇ ਸ਼ੁਭ ਗੁਣ ਦੱਸੇ ਹੈ। ਤੇ ਫਿਰ ਉਹਨਾਂ ਨੂੰ ਸਾਧ ਸੰਗਤ ਜੀ ਜੇ ਸਰ ਦੇ ਵਿੱਚ ਪਰਪੱਕ ਰਹਿ ਕੇ, ਸਰ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨ, ਤੇ ਫਿਰ ਉਹਨਾਂ ਨੂੰ ਸਵਰਗਾਂ ਦੇ ਵਿੱਚ ਵੀ ਸੁੱਖ ਪ੍ਰਾਪਤ ਹੁੰਦਾ ਹੈ। ਅਧਿਆਤਮ ਰਮਾਇਣ ਦੇ ਅੰਦਰ ਇਹ ਜ਼ਿਕਰ ਆਉਂਦਾ ਹੈ। ਕਹਿੰਦੇ ਹਨ ਕਿ ਜੋ ਬਾਣੀ ਕਰਕੇ ਕਹਿੰਦੇ ਹੋਰ ਪਰ ਪੁਰਸ਼ਾਂ ਦੇ ਨਾਲ ਕਹਿੰਦੇ ਗੱਲਾਂ ਨਹੀਂ ਕਰਦੀਆਂ, ਉਹਨਾਂ ਨੂੰ 500 ਸਾਲ ਵਾਲਾ ਜਿਹੜਾ ਹੈ ਉਹ ਸਵਰਗਾਂ ਦੇ ਵਿੱਚ ਪਤੀ ਦੇ ਨਾਲ ਸੁੱਖ ਪ੍ਰਾਪਤ ਹੁੰਦਾ ਹੈ। ਫਿਰ ਸਰੀਰ ਕਰਕੇ ਜੋ ਡਗ ਮਗਾਉਂਦੀਆਂ ਨਹੀਂ, ਸਰੀਰ ਕਰਕੇ ਵੀ ਸਰ ਦੇ ਵਿੱਚ ਪਰਪੱਕ ਰਹਿਣਾ, ਤੇ ਮਨ ਜਿਹੜਾ ਹੈ ਉਹ ਡਗ ਮਗਾਉਣ ਹੁੰਦਾ ਰਹਿਣਾ, ਉਹ 1000 ਸਾਲ ਕਹਿੰਦੇ ਹਨ ਕਿ ਪਤੀ ਦੇ ਨਾਲ ਸਵਰਗਾਂ ਦੇ ਵਿੱਚ ਸੁੱਖਾਂ ਦੇ ਨਾਲ ਵਸਦੀਆਂ ਹਨ। ਤੇ ਤੀਸਰਾ ਕਥਨ ਕੀਤਾ ਹੈ, ਐਸੀਆਂ ਉਹ ਸਦੀਆਂ ਹਨ ਜਿਨ੍ਹਾਂ ਦੇ ਸਦ ਕਰਕੇ ਉਹਨਾਂ ਦੇ ਪਤੀ ਸਵਰਗਾਂ ਦੇ ਵਿੱਚ ਨਾਲ ਕਹਿੰਦੇ ਵਸਦੇ ਹੈ। ਉਹ ਇੰਦਰ ਦੇਵਤੇ ਦੀ ਸਾਧ ਸੰਗਤ ਜੀ ਜਿੰਨੀ ਉਮਰ ਹੁੰਦੀ ਹੈ ਨਾ, ਉਹਨਾਂ ਲੰਮੇਰਾ ਸਮਾਂ ਸਵਰਗਾਂ ਦੇ ਵਿੱਚ ਸੁਖ ਪਤੀ ਦੇ ਸਹਿਤ ਬਤੀਤ ਕਰਦੀਆਂ ਹਨ, ਜੋ ਮਨ ਕਰਕੇ ਵੀ ਡੋਲਦੀਆਂ ਨਹੀਂ ਹਨ, ਤਨ ਕਰਕੇ ਵੀ ਡਗਮਗਾਉਂਦੀਆਂ ਨਹੀਂ ਹਨ। ਔਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਇਹ ਸਦੀਆਂ ਦੇ ਗੁਣ ਕਥਨ ਕੀਤੇ ਹੈ। ਤੇ ਚੌਥੀ ਜਿਹੜੀ ਸਾਧ ਸੰਗਤ ਜੀ ਸਦੀ ਦਾ ਗੁਣ ਦੱਸਿਆ ਹੈ, ਕਹਿੰਦੇ ਹਨ ਜਿਸ ਨੇ ਕੇਵਲ ਇੱਕ ਪਤੀ ਨੂੰ ਹੀ ਪੁਰਖ ਸਰੂਪ ਜਾਣਨਾ ਕੀਤਾ, ਉਹ ਤਾਂ ਫਿਰ ਅਮਰ ਹੋ ਜਾਂਦੀ ਹੈ। ਉਹ ਬੰਦਗੀ ਕਰਨ ਵਾਲੇ ਸਾਧੂ ਜਨ ਮਹਾਤਮਾ ਜਿਹੜੇ ਸਤਪੁਰਸ਼ ਹਨ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ, ਸਾਵਣ ਦੇ ਮਹੀਨੇ ਦੁਆਰਾ ਪ੍ਰੇਮ ਦੇ ਨਾਲ ਸਰਵਣ ਕਰੋ ਜੀ। ਸਾਵਣ ਸਰਸੀ ਕਾਮਣੀ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ ਪ੍ਰਤੱਖ ਵੀ ਸਾਵਣ ਦੇ ਮਹੀਨੇ ਦੌਰਾਨ ਜਦੋਂ ਵਰਖਾ ਹੁੰਦੀ ਹੈ ਤੇ ਕਾਮਣੀ ਜਿਹੜੀ ਇਸਤਰੀ ਹੈ, ਚਰਨ ਕਮਲ ਸਿਓ ਪਿਆਰ। ਕੌਣ ਕਹਿੰਦੇ ਕਾਮਣੀ ਰਸੀ, ਕਹਿੰਦੇ ਜਿਹੜੇ ਆਪਣੇ ਪ੍ਰੇਮ ਦੇ ਪਤੀ ਦੇ ਪ੍ਰੇਮ ਦੇ ਰਸ ਦੇ ਸਹਿਤ ਹੋ ਕਰਕੇ ਰਹਿੰਦੀ ਹੈ। ਚਰਨ ਕਮਲ ਸਿਓ ਪਿਆਰ। ਅਤੇ ਪ੍ਰਤੱਖ ਵੀ ਕਹਿੰਦੇ ਕਾਮਣੀ ਇਸਤਰੀ ਦਾ ਆਪਣੇ ਪਤੀ ਦੇ ਚਰਨਾਂ ਦੇ ਨਾਲ ਪਿਆਰ ਹੁੰਦਾ ਹੈ, ਆਪਣੇ ਪਤੀ ਦੇ ਚਰਨਾਂ ਦਾ ਧਿਆਨ ਧਾਰ ਕੇ ਰੱਖਦੀ ਹੈ। ਔਰ ਹਜੂਰ ਨੇ ਸਾਧ ਸੰਗਤ ਜੀ ਇਉਂ ਹੀ ਅੰਤਰੀ ਭਾਵ ਦੇ ਵਿੱਚ ਬਚਨ ਕੀਤੇ ਹੈ। ਜਿਹੜੇ ਸਾਧੂ ਜਨ ਹਨ, ਬੰਦਗੀ ਕਰਨ ਵਾਲੇ ਮਹਾਤਮਾ ਪੁਰਸ਼ ਵੀ ਸਾਧ ਸੰਗਤ ਜੀ ਸਦੀਆਂ ਦੀ ਤਰ੍ਹਾਂ ਉਹਨਾਂ ਦਾ ਵੀ ਕਹਿੰਦੇ ਜੀਵਨ ਹੋਇਆ ਕਰਦਾ ਹੈ, ਜਿਨ੍ਹਾਂ ਨੇ ਸ਼ੁਭ ਗੁਣਾ ਰੂਪੀ ਸ਼ਿੰਗਾਰਾਂ ਨੂੰ ਆਪਣੇ ਅੰਤःਕਰਨ ਨੂੰ ਸਾਧ ਸੰਗਤ ਜੀ ਸ਼ਿੰਗਾਰਿਆ ਹੋਇਆ ਹੈ। ਸ਼ੁਭ ਗੁਣਾ ਰੂਪੀ ਗਹਿਣਿਆਂ ਨਾਲ ਹਿਰਦੇ ਨੂੰ ਜਿਨ੍ਹਾਂ ਨੇ ਸਵਾਰ ਕੇ ਰੱਖਿਆ ਹੈ। ਹਜੂਰ ਫਰਮਾਨ ਕਰਦੇ ਸਾਵਣ ਸਰਸੀ ਕਾਮਣੀ। ਉਹ ਜੀਵ ਰੂਪ ਮਹਾਤਮਾ ਰੂਪ ਜੋ ਉੱਤਮ ਸਖੀ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਮਨ ਦੇ ਵਿੱਚ ਸ਼ੌਕ ਅਵਸਥਾ ਜਾਗੀ ਪਰਮੇਸ਼ਰ ਦੇ ਨਾਲ ਮਿਲਣੇ ਦੀ, ਸਾਵਣ ਸ਼ੌਕ ਅਵਸਥਾ ਨੂੰ ਵੀ ਆਖਿਆ ਜਾਂਦਾ ਹੈ। ਤੇ ਸਾਧ ਸੰਗਤ ਜੀ ਜਿਹਦੇ ਮਨ ਵਿੱਚ ਸ਼ੌਕ ਹੋਵੇ ਨਾ ਪਰਮੇਸ਼ਰ ਦੇ ਨਾਲ ਮਿਲਣ ਦਾ, ਤੇ ਭਾਈ ਨੰਦ ਲਾਲ ਜੀ ਦੇ ਕਥਨ ਅਨੁਸਾਰ ਉਹਨਾਂ ਦੇ ਸਾਧ ਸੰਗਤ ਜੀ ਲੱਛਣ ਦੱਸੇ ਹੋਏ ਹੈ ਕਿ ਥੋੜ੍ਹਾ ਬੋਲਣਾ, ਥੋੜ੍ਹਾ ਖਾਣਾ, ਨੀਂਦ ਤਾਂ ਸੌਣਾ ਤਾਂ ਵਿਸਰ ਹੀ ਜਾਣਾ,
ਫਿਰ ਬੇਕਰਾਰੀ, ਇਹ ਉਹ ਮਨ ਦੇ ਵੀ ਸਾਧ ਸੰਗਤ ਜੀ ਜਿਹੜਾ ਹੈ ਕਿਸੇ ਨਾਲ ਬਹੁਤਾ ਬੋਲਣਾ ਨਾ, ਨੀਂਦ ਜਿਹੜੀ ਹੈ ਉੱਡ ਹੀ ਜਾਣੀ, ਰੰਗ ਜਿਹੜਾ ਹੈ ਇਹ ਬੱਗਾ ਪੀਲਾ ਪੈ ਜਾਣਾ, ਇਹ ਉਹ ਪਿਆਰ ਦੇ ਵਿੱਚ ਭਿੱਜ ਕਰਕੇ ਕਹਿੰਦੇ ਪਰਮੇਸ਼ਰ ਨੂੰ ਯਾਦ ਕਰਨਾ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿਣਾ, ਹਰ ਸਮੇਂ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਨੂੰ ਯਾਦ ਕਰਦੇ ਰਹਿਣਾ। ਅਤੇ ਜੇਕਰ ਕੋਈ ਹੋਰ ਸਿਆਣਪਾਂ ਦੀਆਂ ਗੱਲਾਂ ਕਰਦਾ ਉਹਦਾ ਵੀ ਕੋਈ ਮਨ 'ਤੇ ਅਸਰ ਨਾ ਹੋਣਾ, ਕੇਵਲ ਇੱਕ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹ੍ਰਿਦੇ ਅੰਦਰ ਧਾਰਨ ਕਰਕੇ ਰੱਖਣਾ। ਇਹ ਸਾਧ ਸੰਗਤ ਜੀ ਸ਼ੌਕ ਅਵਸਥਾ ਦੀਆਂ ਨਿਸ਼ਾਨੀਆਂ ਦੱਸੀਆਂ ਹਨ ਕਿ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਜਿਨ੍ਹਾਂ ਦੇ ਹਿਰਦੇ ਅੰਦਰ ਆ ਗਿਆ ਹੈ। ਸਾਵਣ ਸਰਸੇ ਕਾਮਣੀ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਕਹਿੰਦੇ ਹਨ ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਰਸ ਹੈ ਨਾ, ਪ੍ਰੇਮ ਰੂਪੀ ਰਸ ਆ ਗਿਆ ਹੈ। ਜਿਹੜੇ ਜੀਵ ਰੂਪ ਸਖੀ ਸਰਸੀ ਰਸਾਂ ਦੀ ਸਹਿਤ ਹੋ ਗਈ ਹੈ, ਜਿਸ ਨੇ ਦੁਨੀਆ ਦੇ ਰਸਾਂ ਨੂੰ ਤਿਆਗ ਕੇ ਕੇਵਲ ਪਰਮੇਸ਼ਰ ਦੇ ਪਰਮ ਨਾਮ ਰਸ ਨੂੰ ਚਖਿਆ, ਵਾਹਿਗੁਰੂ ਦੇ ਪ੍ਰੇਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਿਆ ਹੈ। ਚਰਨ ਕਮਲ ਸਿਓ ਪਿਆਰ, ਉਹਦਾ ਕੇਵਲ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਪਿਆਰ ਲੱਗਾ ਰਹਿੰਦਾ ਹੈ। ਵਾਹਿਗੁਰੂ ਦੇ ਨਾਮ ਰੂਪੀ ਚਰਨ ਕਮਲ ਹਨ, ਚਿਤ ਚਰਨ ਨਾਮ, ਜਿਵੇਂ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਕਿ ਵਾਹਿਗੁਰੂ ਦਾ ਨਾਮ ਹੀ ਪਰਮੇਸ਼ਰ ਦੇ ਚਰਨ ਕਮਲ ਹਨ। ਪਰਮੇਸ਼ਰ ਦਾ ਨਾਮ ਜਪਣਾ ਭਾਵਨਾ ਦੇ ਨਾਲ, ਮਨ ਕਰਕੇ ਮਨ ਰੂਪੀ ਹੱਥਾਂ ਦੇ ਨਾਲ ਇਹ ਵਾਹਿਗੁਰੂ ਦੇ ਸਾਧ ਸੰਗਤ ਜੀ ਚਰਨਾਂ ਦੀ ਸੇਵਾ ਕਰਨੀ ਹੈ। ਜੋ ਭਾਵਨਾ ਦੇ ਨਾਲ ਪ੍ਰੇਮ ਸਹਿਤ ਹੋ ਕੇ ਹਿਰਦੇ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੀ ਸੇਵਾ ਕਰਨੀ ਹੈ। ਔਰ ਇਹੋ ਹੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਹਨ, ਫਿਰ ਪੜੋ ਜੀ। ਸਾਵਣ ਸਰਸੀ ਕਾਮਣੀ, ਸਾਵਣ ਦੇ ਮਹੀਨੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਜ਼ੂਰ ਨੇ ਉਚਾਰਨ ਕੀਤਾ ਜਿਨ੍ਹਾਂ ਮਹਾਤਮਾ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਰੂਪ ਸਤਿਆਂ ਦੇ ਮਨ ਦੇ ਵਿੱਚ ਸ਼ੌਕ ਅਵਸਥਾ ਜਾਗੀ ਹੈ ਪਰਮੇਸ਼ਰ ਦੇ ਨਾਲ ਮਿਲਣੇ ਦੀ, ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਰਸ ਹੈ। ਚਰਨ ਕਮਲ ਸਿਓ ਪਿਆਰ, ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਮਨ ਦੇ ਵਿੱਚ ਰਹਿੰਦਾ ਹੈ, ਵਾਹਿਗੁਰੂ ਦੇ ਚਰਨ ਕਮਲਾਂ ਦਾ ਪਿਆਰ ਹਿਰਦੇ ਅੰਦਰ ਹੁੰਦਾ ਹੈ। ਦੁਨੀਆ ਦਾ ਝੂਠਾ ਪਿਆਰ, ਪਦਾਰਥਾਂ ਦਾ ਪ੍ਰੇਮ ਤਿਆਗ ਕੇ, ਸੰਸਾਰ ਦੇ ਰੰਗਾਂ ਦੇ ਦੁਨੀਆ ਦਾ ਪ੍ਰੇਮ ਤਿਆਗ ਕੇ ਕੇਵਲ ਵਾਹਿਗੁਰੂ ਦੇ ਚਰਨ ਕਮਲਾਂ ਦਾ ਪਿਆਰ ਧਾਰਨ ਕਰਕੇ ਰੱਖਦੇ ਹਨ। ਇਹ ਮਨ ਵਿੱਚ ਭਾਵਨਾ ਬਣਾ ਕੇ ਮਾਈ ਚਰਨ ਗੁਰ ਮੀਠੇ, ਕਿ ਵਾਹਿਗੁਰੂ ਦੇ ਜਿਹੜੇ ਚਰਨ ਹੈ ਨਾ ਬੜੇ ਮਿੱਠੇ ਮਿਠਾਸ ਭਰੇ ਹੈ। ਵਾਹਿਗੁਰੂ ਦਾ ਨਾਮ ਰੂਪੀ ਜੋ ਚਰਨ ਹਨ ਬੜਾ ਹੀ ਮਿੱਠਾ ਹੈ, ਬੜਾ ਹੀ ਪਿਆਰਾ ਹੈ। ਪਰ ਕਿਹਨਾਂ ਨੂੰ ਮਿਠਾਸ ਮਿਲਦੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਜੋ ਭਾਵਨਾ ਦੇ ਨਾਲ ਅੰਤਰਮੁਖੀ ਹੋ ਕੇ ਵਾਹਿਗੁਰੂ ਦੇ ਪਰਮ ਰਸ ਨੂੰ ਚੱਖਦੇ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਵਾਹਿਗੁਰੂ ਦੇ ਨਾਮ ਰੂਪੀ ਚਰਨ ਕਮਲ ਬੜੇ ਮਿਠਾਸ ਭਰੇ ਹਨ। ਉਹ ਫਿਰ ਦੁਨੀਆ ਦੇ ਜਿੰਨੇ ਵੀ ਰਸ ਹੈ, ਜਿੰਨੇ ਵੀ ਸੰਸਾਰ ਦੇ ਮਿੱਠੇ ਹੈ, ਮਿਸ਼ਟਾਨ ਪਦਾਰਥਾਂ ਨੂੰ ਫਿਰ ਫਿੱਕੇ ਲੱਗਣ ਲੱਗ ਪੈਂਦੇ ਹੈ। ਐਸੇ ਉਹ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ। ਹਜ਼ੂਰ ਕਹਿੰਦੇ ਚਰਨ ਕਮਲ ਸਿਓ ਪਿਆਰ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਨਾਲ ਫਿਰ ਉਹਨਾਂ ਦਾ ਪਿਆਰ ਬਣ ਜਾਂਦਾ ਹੈ। ਦੁਨੀਆ ਦਾ ਸਭ ਪਿਆਰ ਝੂਠਾ ਜਾਣ ਕੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕਿ ਸੰਸਾਰ ਦੇ ਤਾਂ ਸਵਾਰਥ ਵਾਸਤੇ ਹੀ ਪ੍ਰੇਮ ਕਰਦੇ ਆ ਜਿੰਨੇ ਵੀ ਜਗਤ ਦੇ ਜੀਵ ਹਨ। ਫਿਰ ਮਹਾਰਾਜ ਆਪ ਜੀ ਦੇ ਚਰਨਾਂ ਦਾ ਪਿਆਰ ਸਦੀਵੀ ਕਾਲ ਵਾਸਤੇ ਸੱਚਾ ਹੈ। ਦੁਨੀਆ ਦਾ ਪਿਆਰ ਸਦਾ ਵਾਸਤੇ ਨਿਭਦਾ ਨਹੀਂ। ਧਨ ਦਾ, ਪਦਾਰਥਾਂ ਦਾ, ਪਰਿਵਾਰ ਦਾ, ਸਖੇ ਸੰਬੰਧੀਆਂ ਦਾ, ਰਿਸ਼ਤੇਦਾਰਾਂ ਮਿੱਤਰਾਂ ਦਾ, ਇਹ ਤਾਂ ਕੇਵਲ ਸੰਸਾਰ ਤੱਕ ਹੀ ਸੀਮਿਤ ਹੈ। ਅਤੇ ਮਹਾਰਾਜ ਆਪ ਜੀ ਦੇ ਚਰਨਾਂ ਦਾ ਪ੍ਰੇਮ ਇਹ ਦੋਹਾਂ ਲੋਕਾਂ ਦੇ ਵਿੱਚ ਨਾਲ ਨਿਭਣ ਵਾਲਾ ਹੈ। ਇਹ ਮਨ ਵਿੱਚ ਨਿਸ਼ਚਾ ਧਾਰਨ ਕਰਕੇ ਬੰਦਗੀ ਕਰਨ ਵਾਲੇ ਜੋ ਗੁਰਮੁਖ ਪੁਰਖ ਸਤਿਪੁਰਸ਼ ਹੈ, ਉਹ ਚਰਨ ਕਮਲ ਸਿਓ ਪਿਆਰ, ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਹੀ ਪਿਆਰ ਪਾ ਕੇ ਰੱਖਦੇ ਹਨ। ਮਨ ਤਨ ਰਤਾ ਸੱਚ ਰੰਗ, ਉਹਨਾਂ ਦਾ ਮਨ ਅਤੇ ਤਨ ਸੱਚੇ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਹਰ ਸਮੇਂ ਰਤਿਆ ਰਹਿੰਦਾ ਹੈ।
ਮਨ ਕਰਕੇ ਵੀ ਪਰਮੇਸ਼ਰ ਨੂੰ ਸਾਧ ਸੰਗਤ ਜੀ ਆਰਾਧਦੇ ਹਨ। ਤਨ ਕਰਕੇ ਵੀ ਗੁਰਮੁਖ ਰੋਮ ਰੋਮ ਹਰਿ ਧਿਆਵੈ। ਹਰ ਇੱਕ ਸਰੀਰ ਦਾ ਰੋਮ ਉਹਨਾਂ ਦੀ ਰਸਨਾ ਬਣ ਜਾਂਦਾ ਹੈ। ਐਸੇ ਉਹ ਗੁਰਮੁਖ ਪਿਆਰੇ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਮਨ ਤਨ ਰਤਾ ਰੰਗ ਸਿਉ। ਵਾਹਿਗੁਰੂ ਦੇ ਪ੍ਰੇਮ ਰੰਗ ਦੇ ਵਿੱਚ ਉਹਨਾਂ ਦਾ ਮਨ ਤੇ ਤਨ ਰਤਿਆ ਗਿਆ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨ ਕਮਲਾਂ ਦਾ ਪਿਆਰ ਹਿਰਦੇ ਅੰਦਰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਸੰਸਾਰ ਨੂੰ ਨਾਸ਼ਵੰਤ ਜਾਣ ਕੇ ਪਰਮੇਸ਼ਰ ਨੂੰ ਸਤ ਸਰੂਪ ਜਾਣ ਕੇ ਵਾਹਿਗੁਰੂ ਦਾ ਪਿਆਰ ਧਾਰਿਆ ਹੈ। ਉਹ ਮਨ ਕਰਕੇ ਵੀ ਔਰ ਸਾਧ ਸੰਗਤ ਜੀ ਤਨ ਕਰਕੇ ਵੀ ਪਰਮੇਸ਼ਰ ਦੇ ਪਿਆਰ ਵਿੱਚ ਰਤੇ ਰਹਿੰਦੇ ਹਨ। ਇੱਕੋ ਨਾਮ ਆਧਾਰ। ਤੇ ਕੇਵਲ ਆਸਰਾ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਹੀ ਹੁੰਦਾ ਹੈ। ਜਗਤ ਕਿਸੇ ਨੂੰ ਕਿਸੇ ਦਾ ਆਸਰਾ ਹੈ, ਕਿਸੇ ਨੇ ਧਨ ਨੂੰ ਹੀ ਆਪਣਾ ਜ਼ਿੰਦਗੀ ਦਾ ਆਸਰਾ ਬਣਾਇਆ ਹੋਇਆ, ਕਿਸੇ ਨੇ ਪਦਾਰਥਾਂ ਨੂੰ, ਕਿਸੇ ਨੇ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਮਿੱਤਰਾਂ ਨੂੰ ਕਿ ਇਹਨਾਂ ਦੇ ਆਸਰੇ ਮੈਂ ਤਾਂ ਜਿਉਂਦਾ ਪਿਆ। ਪਰ ਸਾਧ ਸੰਗਤ ਜੀ ਸਭ ਨੂੰ ਆਸਰਾ ਦੇਣ ਵਾਲਾ ਜੋ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਰੀ ਲੋਕਾਈ ਦਾ ਆਸਰਾ ਹੈ। ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ। ਵਾਹਿਗੁਰੂ ਦੇ ਨਾਮ ਦੀ ਸ਼ਕਤੀ ਦੁਆਰਾ ਹੀ ਸਾਰੇ ਜੀਵ ਜੰਤੂ ਧਾਰਨ ਹੋਏ ਹੈ। ਸਾਰੀ ਸ੍ਰਿਸ਼ਟੀ ਦੀ ਇਹ ਉਤਪਤੀ ਹੈ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਦੁਆਰਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਨਾਮ ਆਧਾਰ। ਸਾਧ ਸੰਗਤ ਜੀ ਜਿਵੇਂ ਮਨ ਕਰਕੇ ਵੀ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਆਧਾਰ ਬਣਾਉਣਾ ਕੀਤਾ ਹੈ। ਕਿਉਂਕਿ ਮਨ ਸੰਕਲਪਾਂ ਵਿਕਲਪਾਂ ਰੂਪੀ ਖੰਭਾਂ ਦੇ ਆਸਰੇ ਉਡਾਰੀਆਂ ਮਾਰਦਾ ਹੈ। ਕਦੇ ਮਨ ਵਿੱਚ ਚੰਗਾ ਸੰਕਲਪ ਆ ਗਿਆ, ਕਦੇ ਬੁਰਾ ਵਿਕਲਪ ਮਨ ਵਿੱਚ ਬੁਰਾ ਫੁਰਨਾ ਆ ਗਿਆ। ਇਹਨਾਂ ਸੰਕਲਪਾਂ ਵਿਕਲਪਾਂ ਰੂਪੀ ਖੰਭਾਂ ਦੇ ਨਾਲ ਹੀ ਉਡਾਰੀਆਂ ਮਾਰਦਾ ਰਹਿੰਦਾ ਹੈ। ਕਦੇ ਚੰਗੇ ਪਾਸੇ ਚੰਗਾ ਫੁਰਨਾ ਆ ਗਿਆ ਤੇ ਫਿਰ ਚੰਗੀ ਸੰਗਤ ਵਿੱਚ ਚਲਿਆ ਜਾਂਦਾ ਹੈ। ਮੰਦਾ ਫੁਰਨਾ ਆ ਗਿਆ ਤੇ ਖੋਟੀ ਸੰਗਤ ਵਿੱਚ ਚਲਿਆ ਜਾਂਦਾ ਹੈ। ਵਿਕਾਰਾਂ ਵਿੱਚ ਗਲਤਾਨ ਹੋ ਜਾਂਦਾ ਹੈ, ਵਿਸ਼ੇ ਸੁੱਖਾਂ ਨੂੰ ਭੋਗਦਾ ਰਹਿੰਦਾ ਹੈ। ਔਰ ਜੇ ਚੰਗਾ ਸੰਕਲਪ ਆ ਜਾਵੇ ਤੇ ਫਿਰ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਇਹ ਜਿਹੜਾ ਮਨ ਸੰਕਲਪਾਂ ਵਿਕਲਪਾਂ ਰੂਪੀ ਖੰਭਾਂ ਦੇ ਨਾਲ ਉਡਾਰੀਆਂ ਮਾਰਦਾ ਹੈ ਨਾ, ਇਹਨੂੰ ਨਾਮ ਦਾ ਆਸਰਾ ਦਿੱਤਾ ਹੈ। ਕਿਉਂਕਿ ਜਿਹੜਾ ਪੰਛੀ ਉਹਦਾ ਸਾਧ ਸੰਗਤ ਜੀ ਖੰਭਾਂ ਤੋਂ ਬਿਨਾਂ ਉੱਡ ਨਹੀਂ ਸਕਦਾ, ਤੇ ਮਨ ਰੂਪੀ ਪੰਛੀ ਹੈ। ਇਹੋ ਮਨ ਉੱਡਣ ਪੰਖੇਰੂ ਬਨ ਕਾ। ਕਹਿੰਦੇ ਹਨ ਕਿ ਜੰਗਲ ਦੇ ਪੰਛੀ ਦੀ ਤਰ੍ਹਾਂ ਮਨ ਉਡਾਰੀਆਂ ਮਾਰਦਾ ਰਹਿੰਦਾ ਹੈ ਮੰਦੇ ਚੰਗੇ ਫੁਰਨਿਆਂ ਰੂਪੀ ਖੰਭਾਂ ਦੁਆਰਾ। ਪਰ ਜਿਨ੍ਹਾਂ ਗੁਰਮੁਖਾਂ ਨੇ ਸਾਧ ਸੰਗਤ ਜੀ ਵੈਰਾਗ ਤੇ ਵਿਵੇਕ ਰੂਪੀ ਖੰਭ ਲਾਏ ਹੈ ਨਾ ਇਸ ਮਨ ਨੂੰ, ਉਹ ਤਾਂ ਫਿਰ ਸੰਸਾਰ ਦੇ ਅੰਦਰ ਖੋਟੀ ਸੰਗਤ ਵਾਲੇ ਪਾਸੇ ਨਹੀਂ ਉਡਾਰੀਆਂ ਮਾਰਦੇ। ਉਹ ਦੁਨੀਆ ਦੇ ਵਿਸ਼ੇ ਸੁੱਖਾਂ ਦੇ ਵਿੱਚ ਆਪਣੇ ਮਨ ਨੂੰ ਨਹੀਂ ਲੱਗਣ ਦਿੰਦੇ। ਉਹ ਤਾਂ ਫਿਰ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਇਹਦੇ ਦੇ ਅੰਦਰ ਧਾਰਨ ਕਰਦੇ ਆ। ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਉਹ ਮੰਜ਼ਿਲ ਹੀ ਉਹਨਾਂ ਨੇ ਮਿੱਥ ਕਰਕੇ ਰੱਖੀ ਹੁੰਦੀ ਕਿ ਵਾਹਿਗੁਰੂ ਦੇ ਸਰੂਪ ਦੀ ਐਸਾ ਨੇ ਪ੍ਰਾਪਤੀ ਕਰਨੀ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਵੈਰਾਗ ਤੇ ਵਿਵੇਕ ਰੂਪੀ ਖੰਭਾਂ ਦਾ ਆਸਰਾ ਮਨ ਨੂੰ ਦਿੱਤਾ ਹੈ। ਵੈਰਾਗ ਕੀ ਹੈ? ਜਿਹੜਾ ਸੰਸਾਰ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿੰਨੇ ਵੀ ਸੁੱਖ ਹੈ ਨਾ, ਸਭ ਨੂੰ ਕਾਂ ਦੀ ਵਿਸ਼ਟਾ ਦੀ ਤਰ੍ਹਾਂ ਜਾਣਨਾ, ਇਹ ਵੈਰਾਗ ਆ। ਤੇ ਸਾਧ ਸੰਗਤ ਜੀ ਵਿਵੇਕ ਕੀ ਹੈ? ਸੰਸਾਰ ਨੂੰ ਅਸਤ ਜਾਣਨਾ ਤੇ ਪਰਮੇਸ਼ਰ ਨੂੰ ਸਤ ਸਰੂਪ ਜਾਣਨਾ, ਇਹ ਵਿਵੇਕ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਵੈਰਾਗ ਵਿਵੇਕ ਰੂਪੀ ਖੰਭਾਂ ਦਾ ਮਨ ਰੂਪੀ ਪੰਛੀ ਨੂੰ ਆਸਰਾ ਦਿੱਤਾ ਹੈ, ਉਹ ਫਿਰ ਪਰਮੇਸ਼ਰ ਦੇ ਸਰੂਪ ਦੇ ਤਾਂ ਹੀ ਉਡਾਰੀਆਂ ਮਾਰਦੇ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਹੀ ਆਸਰਾ ਤੱਕਦੇ ਹਨ। ਉਹ ਤਾਂ ਇੱਕੋ ਨਾਮ ਆਧਾਰ ਕੇਵਲ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਤੱਕਦੇ ਹਨ। ਵਿਖਿਆ ਰੰਗ ਕੂੜਾਵਿਆ। ਉਹਨਾਂ ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣ ਲਿਆ ਕਿ ਵੇਖ ਜ਼ਹਿਰ ਦੀ ਨਿਆਈ ਸੰਸਾਰ ਦੇ ਅੰਦਰ ਰੰਗਾਂ ਰੰਗਾਂ ਦੀ ਮਾਇਆ ਦਾ ਜਿਹੜਾ ਇਹ ਪਸਾਰਾ ਹੈ ਨਾ, ਇਹ ਕੂੜਾ ਝੂਠਾ ਹੈ। ਵੇਖ ਜ਼ਹਿਰ ਦੀ ਨਿਆਈ ਸੰਸਾਰ ਦੇ ਅੰਦਰ ਝੂਠੇ ਸੁੱਖ ਹਨ। ਵੇਖਿਆ ਰੰਗ ਕੂੜਾਵੇ ਆ। ਮਾਇਆ ਜਿਹੜੀ ਰੰਗਾਂ ਰੰਗਾਂ ਦੀ ਸੰਸਾਰ ਦੀ ਪਰਮੇਸ਼ਰ ਨੇ ਪੈਦਾ ਕੀਤੀ ਹੈ, ਜਿਸ ਵਿੱਚ ਮਨ ਪਰਚਨੇ ਕਰਕੇ ਪਰਮੇਸ਼ਰ ਦੀ ਯਾਦ ਭੁੱਲ ਜਾਂਦੀ ਹੈ। ਹਜ਼ੂਰ ਨੇ ਫਰਮਾਨ ਕੀਤਾ ਵਿਖਿਆ ਰੰਗ ਕੂੜਾਵੇ ਆ। ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣਿਆ, ਜਿਨ੍ਹਾਂ ਨੂੰ ਕੇਵਲ ਪਰਮੇਸ਼ਰ ਦੇ ਨਾਮ ਦਾ ਆਸਰਾ
ਜਿਨ੍ਹਾਂ ਨੇ ਵਿਰਾਗ ਵਿਵੇਕ ਰੂਪੀ ਖੰਭ ਆਪਣੇ ਮਨ ਨੂੰ ਪੰਛੀ ਨੂੰ ਲਾ ਲਏ ਹੈ, ਉਹਨਾਂ ਨੇ ਜਾਣਿਆ ਨਿਸ਼ਚੈ ਕਰਕੇ ਕਿ ਵਿਖਿਆ ਰੰਗ ਕੂੜਾਵੇ ਆ। ਵਿਗ ਜ਼ਹਿਰ ਦੀ ਨਿਆਈ ਸੰਸਾਰ ਦੇ ਅੰਦਰ ਦੁਨੀਆ ਦਾ ਰੰਗ ਹੈ, ਦੁਨੀਆ ਦਾ ਪਿਆਰ ਹੈ, ਔਰ ਸਦਾ ਵਾਸਤੇ ਰਹਿਣ ਵਾਲਾ ਨਹੀਂ, ਝੂਠਾ ਹੈ। ਦਿਸਨ ਸਭੇ ਛਾਰ। ਫਿਰ ਕਹਿੰਦੇ ਜੋ ਕੁਝ ਵੀ ਜਗਤ ਅੰਦਰ ਨਜ਼ਰ ਆ ਰਿਹਾ ਹੈ, ਇਹ ਛਾਰ ਸਵਾਰੂਪ ਹੋ ਜਾਣ ਵਾਲਾ ਹੈ, ਸਦਾ ਵਾਸਤੇ ਰਹਿਣ ਵਾਲਾ ਨਹੀਂ ਹੈ। ਔਰ ਦਿਸਨ ਸਭੇ ਛਾਰ, ਤੇ ਜਿਹੜੇ ਅਲਪਗ ਜੀਵ ਸੰਸਾਰ ਦੇ ਰੰਗਾਂ ਰੰਗਾਂ ਦੇ ਇਹ ਦੁਨੀਆ ਨੂੰ ਦੇਖ ਕਰਕੇ ਝੂਠੇ ਪ੍ਰੇਮ ਦੇ ਵਿੱਚ ਜਿਹੜੇ ਲੁਪਾਈਮਨ ਹੋ ਜਾਂਦੇ ਹੈ, ਝੂਠੇ ਵਿਸ਼ੇ ਸੁੱਖਾਂ ਨੂੰ ਭੋਗਣ ਦੇ ਵਿੱਚ ਜੋ ਆਪਣੇ ਮਨ ਨੂੰ ਲਾ ਲੈਂਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਫਿਰ ਸਿਰ 'ਤੇ ਸਾਧ ਸੰਗਤ ਜੀ ਲਾਹਣਤਾਂ ਰੂਪੀ ਸਵਾਹ ਪੈਂਦੀ ਹੈ, ਉਹ ਆਪ ਵੀ ਫਿਰ ਸਵਾਹ ਰੂਪ ਹੀ ਹੋ ਜਾਂਦੇ ਹੈ। ਐਸਾ ਸਾਧ ਸੰਗਤ ਜੀ ਉਹਨਾਂ ਦਾ ਕਿਰਦਾਰ ਗਿਰ ਜਾਂਦਾ ਹੈ, ਕਿਉਂਕਿ ਜਗਤ ਅੰਦਰ ਬਹੁਤੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੀ ਪ੍ਰਾਪਤੀ ਹੋ ਜਾਣੀ ਇਹ ਵੀ ਸਾਧ ਸੰਗਤ ਜੀ ਕੋਈ ਵੱਡੀ ਗੱਲ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹਨ, ਰਿੱਧ ਸਿੱਧ ਅਵਰਾ ਸਾਧ, ਸਿੱਧਾਂ ਦੇ ਕਹਿਣੇ 'ਤੇ ਕਿ ਮਹਾਰਾਜ ਸਾਡੇ ਆਈ ਪੰਥ ਵਿੱਚ ਮਿਲ ਜਾਵੋ, ਤੁਹਾਨੂੰ ਕਰਾਮਾਤਾਂ ਮਹਾਰਾਜ ਬਹੁਤੀਆਂ ਮਿਲ ਜਾਣਗੀਆਂ, ਲੋਕ ਤੁਹਾਡੀ ਆਓ ਭਗਤੀ ਕਰਿਆ ਕਰਨਗੇ। ਪਰ ਹਜ਼ੂਰ ਨੇ ਵਚਨ ਕੀਤਾ ਕਿ ਇਹ ਤਾਂ ਹੋਰ ਦੁਨੀਆ ਦੇ ਸਵਾਦ ਹੈ, ਇਹ ਸਦਾ ਵਾਸਤੇ ਰਹਿਣ ਵਾਲੀ ਥੋੜ੍ਹਾ। ਪਰਮੇਸ਼ਰ ਦੇ ਨਾਮ ਜੈਸੀ ਸ਼ਕਤੀ ਹੋਰ ਦੁਨੀਆ ਦੀ ਕੋਈ ਵੀ ਸ਼ਕਤੀ ਨਹੀਂ ਹੈ ਜੋ ਵਾਹਿਗੁਰੂ ਦੇ ਨਾਮ ਦੀ ਬਰਾਬਰਤਾ ਕਰ ਸਕੇ। ਪਰਮੇਸ਼ਰ ਦੇ ਨਾਮ ਸ਼ਕਤੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਤਮ ਦਰਸਾਇਆ ਸੀਗਾ, ਔਰ ਇਹ ਉਪਦੇਸ਼ ਵੀ ਬਖਸ਼ਿਸ਼ ਕੀਤਾ ਹੈ ਕਿ ਸਿੱਧੋ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਇਹਨਾਂ ਵਿੱਚ ਮਨ ਪਰਜਨੀ ਕਰਕੇ ਪਰਮੇਸ਼ਰ ਦੀ ਯਾਦ ਭੁੱਲ ਜਾਂਦੀ ਹੈ। ਜਦੋਂ ਪਰਮੇਸ਼ਰ ਦੀ ਯਾਦ ਭੁੱਲ ਜਾਵੇ ਤੇ ਫਿਰ ਜੀਵ ਦੀ ਪਤ ਇੱਜ਼ਤ ਰੁੜ ਜਾਂਦੀ ਹੈ। ਇਹ ਸਾਧ ਸੰਗਤ ਜੀ ਜਿਹੜਾ ਗੋਰਖਨਾਥ ਸੀ ਨਾ, ਇਹ ਸਾਧ ਸੰਗਤ ਜੀ ਇਹ ਕਰ ਪਾਏ ਜਿਹੜੀ ਸਾਧ ਸੰਗਤ ਜੀ ਕਿਸੇ ਸਰੀਰ ਦੇ ਵਿੱਚ ਜਾਗ ਕਰਕੇ ਪ੍ਰਵੇਸ਼ ਹੋ ਜਾਣਾ, ਮੁਰਦੇ ਹੋਏ ਸਰੀਰ ਦੇ ਵਿੱਚ ਜਾਗ ਕਰਕੇ ਆਪਣੀ ਜਿਹੜੀ ਆਤਮਾ ਪਾ ਲੈਣੀ, ਇਹ ਐਸੀ ਇਹਨੇ ਸਾਧ ਸੰਗਤ ਕਰਾਮਾਤ ਸਿੱਧ ਕੀਤੀ ਹੋਈ ਸੀਗੀ। ਤੇ ਜੋ ਕਿਸੇ ਦੇ ਸਰੀਰ ਦੇ ਮਰੇ ਹੋਏ ਦੇ ਵਿੱਚ ਜਾਗ ਕਰਕੇ ਸਰੀਰ ਦੇ ਅੰਦਰ ਪ੍ਰਵੇਸ਼ ਹੋ ਜਾਣਾ, ਤੇ ਸਾਧ ਸੰਗਤ ਜੀ ਫਿਰ ਵਿਸ਼ੇ ਸੁੱਖਾਂ ਨੂੰ ਭੋਗਣਾ, ਇਹ ਫਿਰ ਮਛੰਦਰ ਨਾਥ ਨੇ ਸਾਧ ਸੰਗਤ ਜੀ ਤਬਲਾ ਵਜਾ ਕਰਕੇ ਆਪਣੇ ਗੁਰੂ ਨੂੰ ਜਾ ਕਰਕੇ ਉਹਦੀ ਸੁਰਤ ਨੂੰ ਜਗਾਇਆ ਸੀਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਆਸਰਾ ਆਪਣੇ ਮਨ ਨੂੰ ਬਣਾਇਆ ਹੈ, ਐਸੇ ਜਿਹੜੇ ਮਹਾਤਮਾ ਰੂਪ ਸਤੀਆਂ ਹਨ ਉਹ ਉੱਤਮ ਹਨ। ਉਹਨਾਂ ਦਾ ਜਿਹੜਾ ਜੀਵਨ ਹੈ ਸਾਧ ਸੰਗਤ ਜੀ ਉਹਨਾਂ ਨੂੰ ਕੋਈ ਡਿਗਾ ਨਹੀਂ ਸਕਦਾ, ਉਹਨਾਂ ਦੇ ਮਨ ਨੂੰ ਕੋਈ ਡਾਵਾਂਡੋਲ ਨਹੀਂ ਕਰ ਸਕਦਾ। ਜਿਵੇਂ ਸਾਧ ਸੰਗਤ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਮਾਈ ਸੇਵਾ ਕਾਬਲ ਦੇਸ਼ ਤੋਂ ਚੱਲ ਕਰਕੇ ਆਉਂਦੀ ਸੀ ਸੇਵਾ ਕਰਨ ਦੇ ਲਈ। ਉਹ ਸਤ ਦੀ ਸਾਧ ਸੰਗਤ ਜੀ ਐਸੀ ਸ਼ਕਤੀ ਸੀ ਕਿ ਸਤ ਦੇ ਵਿੱਚ ਪ੍ਰਪੱਕ ਰਹਿਣ ਕਰਕੇ ਛਿਨ ਮਾਤਰ ਥੋੜ੍ਹੇ ਜਿੰਨੇ ਸਮੇਂ ਦੇ ਵਿੱਚ ਹੀ ਕਾਬਲ ਤੋਂ ਸਾਧ ਸੰਗਤ ਤੋਂ ਸ਼ਕਤੀ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਜਾਣਾ ਤੇ ਆਪਣੇ ਹੱਥੀਂ ਸੇਵਾ ਕਰਨੀ। ਸਿਰ ਦੇ ਉੱਪਰ ਸਾਧ ਸੰਗਤ ਜੀ ਮਾਈ ਸੇਵਾ ਨੇ ਜੋ ਟੋਕਰਾ ਓਕਾਰ ਚੱਕੀ ਹੋਣੀ ਤੇ ਥੋੜ੍ਹਾ ਥੋੜ੍ਹਾ ਕਈ ਵਾਰ ਟੋਕਰੇ ਨੂੰ ਹਿਲਾਉਣਾ, ਹਰ ਰੋਜ਼ ਨੇਮ ਬਣਾਇਆ ਹੋਇਆ ਸੀਗਾ। ਤੇ ਆਪਣੇ ਪਤੀ ਦੇ ਆਗਿਆ ਲੈ ਕੇ ਫਿਰ ਇਹ ਸਾਧ ਸੰਗਤ ਸੇਵਾ ਸ਼ੁਰੂ ਕੀਤੀ ਸੀਗੀ ਮਾਈ ਸੇਵਾ ਨੇ। ਕਾਬਲ ਦੇਸ਼ ਤੋਂ ਚੱਲ ਕੇ ਆਉਣਾ, ਕਿੰਨੀ ਦੂਰੀ ਤੇ ਕਾਬਲ ਦੇਸ਼ ਤੇ ਕਿੱਥੇ ਸ੍ਰੀ ਗੋਇੰਦਵਾਲ ਸਾਹਿਬ ਪਾਵਨ ਅਸਥਾਨ ਹੈ, ਪਰ ਸਰ ਦੇ ਵਿੱਚ ਪਰਪੱਕ ਸੀਗੀ, ਪਤੀ ਦੀ ਆਗਿਆ ਕਾਰਨ ਸੀ। ਛੋਟਾ ਜਿਹਾ ਸਾਧ ਸੰਗਤ ਜੀ ਦੁੱਧ ਚੁੰਗਦਾ ਜੋ ਬੱਚਾ ਸੀਗਾ ਉਹਨੂੰ ਪੰਗੂੜੇ ਦੇ ਵਿੱਚ ਪਾ ਕਰਕੇ ਉੱਥੇ ਛੱਡ ਆਉਣਾ ਤੇ ਸਾਧ ਸੰਗਤ ਜੀ ਸਰ ਦੀ ਸ਼ਕਤੀ ਦੇ ਦੁਆਰਾ ਇੱਥੇ ਪਹੁੰਚ ਕੇ ਸੇਵਾ ਕਰਨੀ। ਤੇ ਸਹਿਜੇ ਸਹਿਜ ਜਦੋਂ ਟੋਕਰੇ ਨੂੰ ਹਿਲਾਉਣਾ ਤੇ ਸਿੱਖ ਦੇਖ ਕੇ ਬੜੇ ਹੈਰਾਨ ਹੁੰਦੇ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰ ਦਿੱਤੀ, ਮਹਾਰਾਜ ਕੀ ਕਾਰਨ ਹੈ? ਇਹ ਬੀਬੀ ਹਰ ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਦੇ ਸਮੇਂ ਹਾਜ਼ਰ ਹੋ ਜਾਂਦੀ ਹੈ ਤੇ ਸ਼ਾਮ ਦੇ ਸਮੇਂ ਪਤਾ ਨਹੀਂ ਲੱਗਦਾ ਕਿੱਥੇ ਇਹ ਬੀਬੀ ਅਲੋਪ ਹੋ ਜਾਂਦੀ ਹੈ। ਹਜ਼ੂਰ ਨੇ ਫਿਰ ਸਾਧ ਸੰਗਤ ਜੀ ਦੀਵਾਨ ਸਜਾਇਆ ਸੀ ਔਰ ਸਾਰੀ ਸੰਗਤ ਦੇ ਵਿੱਚੋਂ ਮਾਈ ਸੇਵਾ ਦੇ ਰਸਨਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਸੁਣੇ ਸਨ। ਅੰਤਰਜਾਮੀ ਸਤਿਗੁਰਾਂ ਨੇ ਕਹਿਣ ਲੱਗੇ, ਮਹਾਰਾਜ ਮੈਂ ਆਪਣੇ ਪਤੀ ਦੇ ਬਚਨ ਨੂੰ ਕਦੇ ਵੀ ਮੋੜਿਆ ਨਹੀਂ ਹੈ,
ਆਪਣੇ ਪਤੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੀ ਹਾਂ, ਜਰ ਸਰ ਦੇ ਵਿੱਚ ਪਰਪੱਕ ਹਾਂ। ਔਰ ਇਹ ਸਰ ਦੀ ਸ਼ਕਤੀ ਦੇ ਨਾਲ ਮਹਾਰਾਜ ਤੁਹਾਡੀ ਬਖਸ਼ਿਸ਼ ਦੁਆਰਾ ਇੱਥੇ ਮੈਂ ਸੇਵਾ ਦੇ ਸਮੇਂ ਹਾਜ਼ਰ ਹੋ ਜਾਂਦੀ ਹਾਂ। ਅਤੇ ਕਿੰਨੀ ਕੁ ਹਾਂ ਮਹਾਰਾਜ ਪੈਂਡਾ ਇਹ ਸ਼ਕਤੀ ਦੁਆਰਾ, ਸਰ ਦੇ ਮਹਾਰਾਜ ਬਲ ਦੁਆਰਾ ਹੀ ਉੱਥੇ ਪਹੁੰਚ ਜਾਂਦੀ ਹਾਂ। ਅਤੇ ਕਹਿੰਦੇ ਇਹ ਬੀਬਾ ਫਿਰ ਤੂੰ ਟੋਕਰੀ ਕਿਉਂ ਸੀਸ 'ਤੇ ਚੁੱਕੀ ਹੋਈ ਇਹ ਸਹਿਜੇ ਸਹਿਜੇ ਹਿਲਾਉਂਦੀ ਹੈ। ਅਤੇ ਕਹਿਣ ਲੱਗੇ ਹੀ ਮਹਾਰਾਜ ਮੈਨੂੰ ਪਤਾ ਲੱਗ ਜਾਂਦਾ ਹੈ ਸਰ ਦੀ ਸ਼ਕਤੀ ਦੁਆਰਾ। ਜਦੋਂ ਮੇਰਾ ਬੱਚਾ ਰੋਂਦਾ ਹੈ ਨਾ, ਪੰਗੂੜੇ ਵਿੱਚ ਪਾ ਕੇ ਆ ਜਾਂਦੀ ਆ, ਜਦੋਂ ਰੋਂਦਾ ਤਾਂ ਮੈਂ ਸਹਿਜੇ ਸਹਿਜੇ ਟੋਕਰੀ ਹਿਲਾਉਂਦੀ, ਉੱਥੇ ਉਹਨੂੰ ਝੂਟੇ ਮਿਲਣ ਲੱਗ ਪੈਂਦੇ, ਬੱਚਾ ਚੁੱਪ ਕਰ ਜਾਂਦਾ। ਇਹ ਸਾਧ ਸੰਗਤ ਜੀ ਸਦੀਆਂ ਦੇ ਇਹ ਸ਼ੁਭ ਗੁਣ ਹੈ। ਉਹਨਾਂ ਦੇ ਕਹਿੰਦੇ ਹਨ ਮਨ ਨੂੰ ਕੋਈ ਡੁਲਾ ਨਹੀਂ ਸਕਦਾ, ਉਹਨਾਂ ਦੇ ਸਾਧ ਨੂੰ ਕੋਈ ਭੰਗ ਨਹੀਂ ਕਰ ਸਕਦਾ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਆਪਣੇ ਹਿਰਦੇ ਅੰਦਰ ਧਾਰਨ ਕੀਤਾ। ਔਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੇ ਜਿਹੜੇ ਮਹਾਤਮਾ ਰੂਪ ਸਖੀਆਂ ਗੁਰਮੁਖ ਪਿਆਰੇ ਹੈ ਸਾਧ ਸੰਗਤ ਜੀ, ਉਹਨਾਂ ਨੇ ਸੰਸਾਰ ਦੇ ਸੁੱਖਾਂ ਨੂੰ ਸਵਾਦ ਹੀ ਨਹੀਂ ਜਾਣਨਾ ਕੀਤਾ, ਝੂਠੇ ਜਾਣ ਕਰਕੇ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ ਧਾਰਿਆ ਹੈ। ਅੰਮ੍ਰਿਤ ਬੂੰਦ ਸੁਹਾਵਣੀ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਨਾਮ ਬੂੰਦ ਹੈ ਨਾ, ਇਹ ਬੜੀ ਸੋਭਾ ਵਾਲੀ ਹੈ। ਸਾਧੂ ਪੀਵਨ ਹਾਰ, ਇਹ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਇਸ ਬੂੰਦ ਨੂੰ ਪੀਤਾ ਜਾ ਸਕਦਾ ਹੈ। ਹਜ਼ੂਰ ਕਹਿੰਦੇ ਹਨ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਜਸ ਕਰਿਆ ਕਰੋ। ਮੇਰੇ ਸਾਧੂ ਪੀਵਨ ਹਾਰ, ਅਤੇ ਸਾਧੂ ਭਲੇ ਗਰੀਬ ਨਿਵਾਜ ਸਤਿਗੁਰੂ ਜੀ ਦੇ ਨਾਲ ਮਿਲ ਕੇ ਸਤਿਗੁਰਾਂ ਦੇ ਬਚਨਾਂ ਦੀ, ਗੁਰੂ ਕੇ ਸ਼ਬਦ ਦਾ ਅਭਿਆਸ ਕਰਕੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪੀਤਾ ਜਾ ਸਕਦਾ ਹੈ। ਜਿਵੇਂ ਸਾਧ ਸੰਗਤ ਜੀ ਬਬੀਹਾ ਆਕਾਸ਼ ਦੇ ਵੱਲ ਮੁਖ ਅੱਡ ਕੇ ਪੀਊ ਪੀਊ ਕਰਕੇ ਪੁਕਾਰਦਾ ਅਤੇ ਸਵਾਂਤੀ ਬੂੰਦ ਦੀ ਪ੍ਰਾਪਤੀ ਹੁੰਦੀ ਹੈ। ਤਿਵੇਂ ਹਰ ਅੰਮ੍ਰਿਤ ਬੂੰਦ ਸੁਹਾਵਣੀ ਸੋਭਾ ਵਾਲੀ ਵਾਹਿਗੁਰੂ ਦੀ ਨਾਮ ਰੂਪੀ ਅੰਮ੍ਰਿਤ ਬੂੰਦ ਹੈ। ਜੋ ਗੁਰਮੁਖ ਪਿਆਰੇ ਵਾਹਿਗੁਰੂ 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 ਉਚਾਰਦੇ ਹਨ ਨਾ, ਇਹ ਪਰਮੇਸ਼ਰ ਦੇ ਚਰਨਾਂ ਵਿੱਚ ਬਾਰ-ਬਾਰ ਪੁਕਾਰਾਂ ਕਰਦੇ ਹਨ, ਹਰ ਸਮੇਂ ਵਾਹਿਗੁਰੂ ਨੂੰ ਯਾਦ ਕਰਦੇ ਹੈ। ਜਿਨ੍ਹਾਂ ਨੂੰ ਫਿਰ ਪਰਮੇਸ਼ਰ ਦੇ ਨਾਮ ਰੂਪ ਸਮਾਧੀ ਬੂੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਹਜ਼ੂਰ ਕਹਿੰਦੇ ਮੇਰੇ ਸਾਧੂ ਪੀਵਨ ਹਾਰ, ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਨਾਮ ਰੂਪ ਸਮਾਧੀ ਬੂੰਦ ਸੋਭਾ ਬਾਣੀ ਨੂੰ ਪੀਣਾ ਕਰੋ। ਔਰ ਹਜ਼ੂਰ ਕਹਿੰਦੇ ਹਨ ਪ੍ਰਤੱਖ ਸਾਵਣ ਦੇ ਮਹੀਨੇ ਵਿੱਚ ਜਦੋਂ ਵਰਖਾ ਹੁੰਦੀ ਹੈ ਨਾ, ਸਾਧ ਸੰਗਤ ਜੀ ਵਣ ਜੰਗਲ ਤ੍ਰਿਣ ਘਾਹ ਅਤੇ ਬਨਸਪਤ ਮੌਲ ਜਾਂਦੀ, ਇਹ ਸਾਰੇ ਹੀ ਪ੍ਰਫੁੱਲਿਤ ਹੋ ਜਾਂਦੀ ਹੈ। ਸਰਬ ਕਲਾ ਸਮਰੱਥ ਪਰਮੇਸ਼ਰ ਜੋ ਅਪਾਰ ਹੈ, ਜਦੋਂ ਕਿਰਪਾ ਕਰਦਾ ਹੈ ਮੇਘ ਤਾਂ ਹੀ ਸਾਧ ਸੰਗਤ ਜੀ ਪਰਮੇਸ਼ਰ ਆਗਿਆ ਦੇ ਦਿੰਦਾ ਹੈ ਅਤੇ ਮੇਘ ਨੇੜੇ ਝੋ ਕਰਕੇ ਬੱਦਲ ਵਰਸਦੇ ਹਨ। ਇਉਂ ਹੀ ਹਜ਼ੂਰ ਅੰਤਰੀ ਭਾਵ ਵਿੱਚ ਫਰਮਾਉਂਦੇ ਹਨ ਵਣ ਦੀ ਨਿਆਈ ਸਾਧ ਸੰਗਤ ਜੀ ਇਹ ਸਰੀਰ ਹਨ, ਤ੍ਰਿਣ ਘਾਹ ਦੀ ਤਰ੍ਹਾਂ ਇਹ ਇੰਦਰੀਆਂ ਹਨ। ਹਜ਼ੂਰ ਕਹਿੰਦੇ ਹਨ ਸਾਰੇ ਪ੍ਰਫੁੱਲਿਤ ਹੋ ਜਾਂਦੇ ਹੈ। ਵਣ ਤਿਨ ਪ੍ਰਭ ਸੰਗ ਮੌਲਿਆ, ਪ੍ਰਭੂ ਦੀ ਸੰਗਤ ਕਰਕੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ। ਜੋ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਐਸਾ ਉਹ ਪਰਮੇਸ਼ਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੋ ਮਹਾਤਮਾ ਰੂਪ ਸਖੀਆਂ ਦੇ ਕੋਲ ਜਗਿਆਸੂ ਰੂਪ ਸਖੀ ਬੇਨਤੀ ਕਰਦੀ ਹੈ, ਹਰ ਮਿਲਣੇ ਨੂੰ ਮਨ ਲੋਚਦਾ। ਇਹ ਮਹਾਤਮਾ ਰੂਪ ਸਖੀ ਮੇਰਾ ਵੀ ਮਨ ਮਿਲਣੇ ਨੂੰ ਪਰਮੇਸ਼ਰ ਨੂੰ ਲੋਚਦਾ ਹੈ। ਉਸ ਪਰਮੇਸ਼ਰ ਦੇ ਨਾਲ ਮਹਾਰਾਜ ਸਾਡਾ ਵੀ ਮਨ ਲੋਚਦਾ ਹੈ, ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ। ਕਿਵੇਂ ਪਰਮੇਸ਼ਰ ਦੇ ਨਾਲ ਮਿਲਿਆ ਜਾਂਦਾ ਹੈ, ਅਤੇ ਅੱਗੋਂ ਹਜ਼ੂਰ ਨੇ ਉਚਾਰਨ ਕੀਤਾ ਕਰਮ ਮਿਲਾਵਣ ਹਾਰ। ਜੀਵ ਦੇ ਕੀਤੇ ਹੋਏ ਨਿਸ਼ਕਾਮ ਕਰਮ ਹੀ ਪਰਮੇਸ਼ਰ ਦੇ ਨਾਲ ਮਿਲਦੇ ਹੈ। ਸ਼ਕਾਮ ਕਰਮਾਂ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਨਿਸ਼ਕਾਮ ਕਰਮ ਹੀ ਵਾਹਿਗੁਰੂ ਦੇ ਨਾਲ ਮਿਲਣ ਦੇ ਸਮਰੱਥ ਹਨ। ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਪਰਮੇਸ਼ਰ ਪ੍ਰਭੂ ਨੂੰ ਪਾ ਲਿਆ ਹੈ। ਗਰੀਬ ਨਿਵਾਜ ਸਤਿਗੁਰੂ ਜੀ ਰੂਪ ਸਖੀ ਦੁਆਰਾ ਕਹਿੰਦੇ ਉਹਨਾਂ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਬਲਹਾਰ
ਬਲਿਹਾਰ ਦਾ ਅਰਥ ਹੈ ਸਾਧ ਸੰਗਤ ਜੀ ਬਲਹਾਰ ਜਾਣਾ। ਇੱਕ ਨੇਤਰਾਂ ਦੀ ਦੇਖਣ ਦੀ ਸ਼ਕਤੀ ਦਾ ਬਲ ਹੁੰਦਾ ਹੈ, ਜ਼ਬਾਨ ਰਸਨਾ ਵਿੱਚ ਬੋਲਣ ਦਾ ਬਲ ਹੁੰਦਾ ਹੈ, ਆਤਮਿਕ ਬਲ ਹੁੰਦਾ ਹੈ, ਸਰੀਰਕ ਬਲ ਹੁੰਦਾ ਹੈ। ਇਹ ਸਾਰਾ ਬਲ ਉਹਦੇ ਅੱਗੇ ਹਾਰ ਜਾਣਾ ਨੂੰ ਬਲਿਹਾਰ ਆਖਿਆ ਜਾਂਦਾ ਹੈ। ਹਉ ਤਿਨ ਕੈ ਸਦ ਬਲਿਹਾਰ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਮਹਾਤਮਾ ਸਤਿਪੁਰਸ਼ਾਂ ਨੇ ਵਾਹਿਗੁਰੂ ਦੀ ਅਭੇਦਤਾ ਪਾ ਲਈ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ ਲਈ, ਉਹਨਾਂ ਤੋਂ ਸਦਾ ਹੀ ਬਲਿਹਾਰ ਜਾਣਾ ਚਾਹੀਦਾ ਹੈ। ਨਾਨਕ ਹਰ ਜੀ ਮਾਇਆ ਕਰ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੇ ਤੇ ਵੀ ਮਾਇਆ ਅੰਮ੍ਰਿਤਮਈ ਦ੍ਰਿਸ਼ਟੀ ਕਰ ਦੇਵੋ। ਮਾਇਆ ਮਹਾਰਾਜ ਸਾਡੇ ਤੇ ਵੀ ਆਪ ਜੀ ਬਖਸ਼ਿਸ਼ ਕਰ ਦੇਵੋ। ਸ਼ਬਦ ਸਵਾਰਨ ਹਾਰ। ਹਜੂਰ ਕਹਿੰਦੇ ਹੈ ਸਿੱਖੋ ਭਾਵਨਾ ਦੇ ਨਾਲ ਬੇਨਤੀਆਂ ਕਰੋ ਸਤਿਗੁਰਾਂ ਦੇ ਚਰਨਾਂ ਵਿੱਚ, ਤਾਂ ਹੀ ਇਹ ਸਾਵਣ ਦਾ ਮਹੀਨਾ ਸਫਲਾ ਹੋ ਸਕਦਾ ਹੈ। ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਆਪਣੇ ਸ਼ਬਦ ਦੇ ਨਾਲ ਜੋੜ ਕਰਕੇ ਰੱਖੋ, ਕਿਉਂਕਿ ਹਜੂਰ ਨੇ ਫਰਮਾਨ ਕੀਤਾ ਹੈ, ਹੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀਓ, ਸ਼ਬਦ ਸਵਾਰਨ ਹਾਰ। ਆਪ ਜੀ ਦਾ ਸ਼ਬਦ ਹੀ ਸਾਡੇ ਹਿਰਦੇ ਨੂੰ ਸਵਾਰ ਸਕਦਾ ਹੈ। ਮਹਾਰਾਜ ਆਪ ਜੀ ਦਾ ਸ਼ਬਦ ਹੀ ਸਾਡਾ ਲੋਕ ਪਰਲੋਕ ਸਵਾਰ ਸਕਦਾ ਹੈ। ਇਸ ਲਈ ਆਪ ਸਾਡੇ ਤੇ ਮਹਾਰਾਜ ਐਸੀ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਕਰੋ, ਆਪ ਦੇ ਸ਼ਬਦ ਦੇ ਨਾਲ ਮਹਾਰਾਜ ਸਾਡਾ ਚਿੱਤ ਜੁੜਿਆ ਰਹੇ। ਸਾਵਣ ਤਿਨਾ ਸੁਹਾਗਣੀ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹੈ, ਸਾਵਣ ਦੇ ਮਹੀਨੇ ਦੁਆਰਾ ਹਜੂਰ ਕਹਿੰਦੇ ਉਹ ਸੁਹਾਗਵਤੀਆਂ ਸੋਭਾ ਵਾਲੀਆਂ ਜੀਵ ਰੂਪ ਸਖੀਆਂ ਹਨ, ਜਿਨ ਰਾਮ ਨਾਮ ਉਰਹਾਰ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਾਧ ਸੰਗਤ ਜੀ ਮਾਲਾ ਬਣਾ ਕੇ ਔਰ ਹਿਰਦੇ ਅੰਦਰ ਪਰੋ ਕੇ ਰੱਖਿਆ ਹੈ। ਜਿਨ੍ਹਾਂ ਨੇ ਪਰਮੇਸ਼ਰ ਦੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਿਆ ਹੈ। ਜਿਨ ਰਾਮ ਨਾਮ ਔਰ ਹਾਰ, ਔਰ ਕਹਿੰਦੇ ਨੇ ਹਿਰਦੇ ਨੂੰ ਹਾਰ, ਜਿਹੜੀ ਮਾਲਾ ਹਾਰ ਹੁੰਦਾ ਹੈ। ਜਿਨ੍ਹਾਂ ਨੇ ਹਿਰਦੇ ਰੂਪ ਸਾਧ ਸੰਗਤ ਜੀ ਕੰਠ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਾਲਾ ਬਣਾ ਕਰਕੇ ਹਾਰ ਬਣੋ ਕਰਕੇ ਸਵਾਸ ਸਵਾਸ ਜਿਹੜਾ ਪਰਮੇਸ਼ਰ ਦਾ ਚਿੰਤਨ ਕਰਨਾ, ਸਵਾਸਾਂ ਰੂਪੀ ਜਿਹੜੇ ਮਣਕੇ ਹੈ, ਹਰ ਇੱਕ ਸਵਾਸ ਹਰ ਇੱਕ ਮਣਕੇ ਤੇ ਵਾਹਿਗੁਰੂ 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 ਜਪਣਾ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਇਉਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦਾ ਧਿਆਨ ਧਾਰਿਆ ਹੈ। ਹਜੂਰ ਕਹਿੰਦੇ ਹਨ ਸਾਵਣ ਤਿਨਾ ਸੁਹਾਗਣੀ। ਉਹਨਾਂ ਸੁਹਾਗਵਤੀ ਮਹਾਤਮਾ ਰੂਪ ਸਖੀਆਂ ਵਾਸਤੇ ਸਾਵਣ ਦਾ ਮਹੀਨਾ ਸਾਧ ਸੰਗਤ ਜੀ ਇਹ ਲਾਭਦਾਇਕ ਹੈ। ਇਹ ਸਾਵਣ ਦਾ ਮਹੀਨਾ ਉਹਨਾਂ ਦੇ ਵਾਸਤੇ ਭਲਾ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਸੋ ਇਹ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਸਾਵਣ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸਾਉਣ, ਗਰੀਬ ਨਵਾਜ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਹੁਣ ਸਾਧ ਸੰਗਤ ਜੀ ਲੜੀਵਾਰ ਜੋ ਪਾਵਨ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਕੇਵਲ ਸੰਖੇਪ ਰੂਪ ਦੇ ਵਿੱਚ ਸਾਧ ਸੰਗਤ ਜੀ ਥੋੜ੍ਹਾ ਹੀ ਸਮਾਂ ਗੁਰੂ ਚਰਨਾਂ ਵਿੱਚ ਬੈਠਣਾ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੀ ਪਾਵਨ ਬਾਣੀ ਦੀ ਕਥਾ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਤੇ ਸਈ ਜੇ ਮੁਖ ਨਾ ਮੋੜਨ, ਜਿਨੀ ਸਿਆਤਾ ਸਾਈ। ਝੜ ਝੜ ਪਵਦੇ ਕੱਚੇ ਬਿਰਹੀ, ਜਿਨਾ ਕਾਰ ਨਾ ਆਈ। ਰਤੇ ਸਈ ਜੇ ਮੁਖ
ਉੜਨ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਜੋ ਵਾਰਾਂ ਦੇ ਵਧੀਕ ਸਾਧ ਸੰਗਤ ਜੀ ਪਾਵਨ ਬਾਣੀ ਉਚਾਰਨ ਕੀਤੀ ਹੈ, ਜਿਵੇਂ ਕੱਲ੍ਹ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਸਮਾਪਤ ਹੋਈ ਸੀ, ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1405 ਅੰਗ 'ਤੇ ਇਹ ਪਾਵਨ ਬਾਣੀ ਸੁਸ਼ੋਭਿਤ ਹੈ। ਹਜੂਰ ਨੇ ਸਾਧ ਸੰਗਤ ਜੀ ਪਹਿਲਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਭ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਹ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਹਰ ਸਮੇਂ ਰੱਤੇ ਰਹਿੰਦੇ ਹਨ, ਉਹਨਾਂ ਦੀ ਕੀ ਨਿਸ਼ਾਨੀ ਹੈ? ਹਰ ਸਮੇਂ ਇੱਕ ਮਿਕ ਹੋ ਕੇ ਜੋ ਪਰਮਾਤਮਾ ਦੇ ਚਰਨਾਂ ਦੇ ਨਾਲ ਜਿਨ੍ਹਾਂ ਦੀ ਸੁਰਤ ਬਿਰਤ ਜੁੜੀ ਰਹਿੰਦੀ ਹੈ। ਗਰੀਬ ਨਵਾਜ ਸਤਿਗੁਰੂ ਜੀ ਸੰਸਾਰ ਅੰਦਰ ਕੋਈ ਕਿਸੇ ਦਾ ਧਿਆਨ ਧਾਰਦਾ ਹੈ, ਕੋਈ ਕਿਸੇ ਦਾ ਧਿਆਨ ਧਾਰਦਾ ਹੈ। ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਦੱਸੋ ਕਿ ਪਰਮੇਸ਼ਰ ਦੇ ਨਾਲ ਹਰ ਸਮੇਂ ਜੋ ਗੁਰਮੁਖ ਪਿਆਰੇ ਜੁੜੇ ਰਹਿੰਦੇ ਹੈ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜਿਨ੍ਹਾਂ ਦੀ ਸੁਰਤ ਜੁੜੀ ਰਹਿੰਦੀ ਹੈ, ਆਪ ਕਿਰਪਾ ਕਰਕੇ ਉਪਦੇਸ਼ ਬਖਸ਼ੋ। ਸੋ ਗਰੀਬ ਨਵਾਜ ਸਤਿਗੁਰੂ ਜੀ ਉਚਾਰਦੇ ਹਨ, ਰੱਤੇ ਸੇਈ ਇਹ ਮੁਖ ਨਾ ਉੜਨ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਸਿੱਖੋ ਉਹ ਰੱਤੇ ਇੱਕ ਮਿਕ ਤਦਾਕਾਰ ਹੋਏ ਪਰਮੇਸ਼ਰ ਦੇ ਨਾਲ ਜਾਣੋ, ਜਿਨ੍ਹਾਂ ਨੇ ਕਦੇ ਵੀ ਆਪਣਾ ਮੁਖ ਪਰਮੇਸ਼ਰ ਵੱਲੋਂ ਮੋੜਿਆ ਨਹੀਂ ਹੈ। ਉਹ ਧੰਨ ਹਨ ਗੁਰਮੁਖ ਪਿਆਰੇ ਜੋ ਜਿੱਥੇ ਤਨ ਕਰਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ ਹੈ, ਭਾਵਨਾ ਦੇ ਨਾਲ ਪ੍ਰਤੱਖ ਨੇਤਰਾਂ ਦੇ ਦੁਆਰਾ ਸਤਿਗੁਰਾਂ ਦੇ ਦੀਦਾਰ ਕਰਦੇ ਹੈ, ਉੱਥੇ ਮਨ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕਰਕੇ ਰਹਿੰਦੇ ਹਨ। ਐਸੇ ਉਹ ਗੁਰਮੁਖ ਪਿਆਰੇ ਹੈ। ਹਜੂਰ ਕਹਿੰਦੇ ਹਨ ਜਿੱਥੇ ਪ੍ਰਤੱਖ ਨੇਤਰਾਂ ਦੇ ਨਾਲ ਇਹ ਨੇਤਰਾਂ ਨੂੰ ਸਫਲੇ ਕਰਦੇ ਆ ਨਾ ਸਤਿਗੁਰੂ ਜੀ ਦੇ ਦੀਦਾਰ ਕਰਕੇ, ਉੱਥੇ ਵਿਚਾਰ ਗਿਆਨ ਰੂਪੀ ਨੇਤਰਾਂ ਦੁਆਰਾ ਬ੍ਰਹਮ ਸਰੂਪ ਤੋਂ ਕਦੇ ਮੁਖ ਨਹੀਂ ਮੋੜਦੇ, ਹਰ ਇੱਕ ਘਰ ਦੇ ਅੰਦਰ ਪਰਮੇਸ਼ਰ ਦੇ ਸਰੂਪ ਦੇ ਦੀਦਾਰ ਕਰਦੇ ਹਨ। ਰੱਤੇ ਸੇ ਜੇ ਮੁਖ ਨਾ ਮੋੜਨ, ਜਿਹੜੇ ਸਾਧ ਸੰਗਤ ਜੀ ਮਨ ਰੂਪੀ ਮੁਖੜੇ ਨੂੰ ਵੀ ਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਮੋੜਦੇ ਨਹੀਂ ਹੈ। ਮਨ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕੇ ਜੀਵਨ ਨਿਰਵਾਹ ਕਰਦੇ ਹੈ। ਨਹੀਂ ਤਾਂ ਸਾਧ ਸੰਗਤ ਜੀ ਸਾਡਾ ਸੁਭਾਅ ਹੁੰਦਾ ਤਨ ਕਰਕੇ ਅਸੀਂ ਸਤਿਗੁਰਾਂ ਦੇ ਸਨਮੁਖ ਭਾਵੇਂ ਹੋ ਜਾਂਦੇ ਆ, ਪਰ ਮਨ ਕਰਕੇ ਸਾਨੂੰ ਹੋਰ ਥਾਂ 'ਤੇ ਭਰੋਸਾ ਬੱਝਾ ਹੁੰਦਾ ਹੈ। ਮਨ ਕਰਕੇ ਹੋਰ ਥਾਵਾਂ 'ਤੇ ਭਟਕਦੇ ਫਿਰਦੇ ਆ। ਮਨ ਕਰਕੇ ਸਾਨੂੰ ਸਤਿਗੁਰੂ ਜੀ ਦੇ ਚਰਨਾਂ 'ਤੇ ਵਿਸ਼ਵਾਸ ਭਰੋਸਾ ਨਹੀਂ ਹੈ। ਤਨ ਕਰਕੇ ਭਾਵੇਂ ਕਹੀ ਜਾਂਦੇ ਹਾਂ ਹੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਹੀ ਸਾਨੂੰ ਆਸਰਾ ਹੈ, ਪਰ ਮਨ ਕਰਕੇ ਹੋਰ ਦੁਨੀਆ ਦੇ ਆਸਰੇ ਤੱਕਦੇ ਰਹਿਣਾ, ਕਦੇ ਕਿਸੇ ਦਾ ਮਨ ਵਿੱਚ ਫੁਰਨਾ ਬਣਾ ਲੈਣਾ ਕਿ ਇਹਦਾ ਆਸਰਾ ਹੈ, ਕਦੇ ਕਿਸੇ ਦਾ ਮਨ ਵਿੱਚ ਆਸਰਾ ਤੱਕਦੇ ਰਹਿਣਾ। ਪਰ ਹਜੂਰ ਕਹਿੰਦੇ ਉਹ ਰੱਤੇ ਹੋਏ ਪਰਮੇਸ਼ਰ ਦੇ ਨਾਲ ਨਹੀਂ ਹੈ। ਰੱਤੇ ਸੇ ਜੇ ਮੁਖ ਨਾ ਮੋੜਨ, ਜਿਹੜੇ ਸਾਧ ਸੰਗਤ ਜੀ ਪ੍ਰਤੱਖ ਵੀ ਮੁਖ ਵੀ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਰਹਿੰਦੇ ਹੈ, ਮਨ ਰੂਪੀ ਮੁਖ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕਰਕੇ ਰਹਿੰਦੇ ਹਨ। ਭਾਵ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਜੂਰ ਦੇ ਬਚਨਾਂ ਅਨੁਸਾਰ ਹੀ ਜੀਵਨ ਨਿਰਵਾਹ ਕਰਦੇ ਹੈ, ਉਹਨਾਂ ਨੂੰ ਰੱਤੇ ਹੋਏ ਆਖਿਆ ਜਾਂਦਾ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਪ੍ਰਤੱਖ ਗੁਰੂ ਚਰਨਾਂ ਦਾ ਪ੍ਰੇਮ ਧਾਰਨ ਕੀਤਾ ਹੈ, ਔਰ ਹਿਰਦੇ ਰੂਪ ਮੁਖ ਦੇ ਵਿੱਚ ਵੀ ਜਿਨ੍ਹਾਂ ਨੇ ਸਾਧ ਸੰਗਤ ਜੀ ਪ੍ਰੇਮ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਕਮਾਇਆ, ਪ੍ਰਤੱਖ ਵੀ ਜੋ ਮੁਖ ਤੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਉਪਦੇਸ਼ ਦੁਆਰਾ ਸ਼ਬਦ ਦਾ ਅਭਿਆਸ ਕਰਦੇ ਹੈ, ਔਰ ਅੰਦਰ ਮਨ ਕਰਕੇ ਵੀ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਾਧਨਾ ਕਰਦੇ ਹਨ। ਐਸੇ ਕਹਿੰਦੇ ਉਹ ਰੱਤੇ ਹੋਏ ਜਾਣੋ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋਏ ਗੁਰਮੁਖ ਪਿਆਰੇ ਜਾਣੋ, ਜਿਹੜੇ ਕਦੇ ਵੀ ਆਪਣੇ ਮਨ ਬਾਣੀ ਸਰੀਰ ਨੂੰ ਸਤਿਗੁਰੂ ਜੀ ਤੋਂ ਮੋੜਦੇ ਨਹੀਂ ਹਨ, ਕਦੇ ਵੀ ਅਕਿਰਤ ਘੜ ਨਹੀਂ ਬਣਦੇ,
ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਗੁਰਬਾਣੀ ਵਿੱਚ ਬਚਨ ਆਉਂਦੇ ਆ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਜਿਨ੍ਹਾਂ ਨੇ ਇਹ ਨਿਸ਼ਚੈ ਕਰਕੇ ਜੀਵਨ ਦੇ ਅੰਦਰ ਧਾਰਨ ਕਰ ਲਿਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਤਾੜਨਾ ਭਰੇ ਬਚਨ ਕਰਦੇ, ਉਹਦੇ ਵਿੱਚ ਵੀ ਮਹਾਰਾਜ ਸਾਡਾ ਭਲਾ ਹੈ। ਉਹਨਾਂ ਗੁਰਮੁਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਮਿੱਠੇ ਪਿਆਰੇ ਲੱਗਦੇ ਹੈ। ਨਹੀਂ ਤੇ ਸਾਡਾ ਸੁਭਾਅ ਹੁੰਦਾ ਹੈ ਜੋ ਸਾਡੇ ਮਨ ਦੇ ਅਨੁਕੂਲ ਕੋਈ ਬਚਨ ਨਾ ਹੋਵੇ ਤੇ ਸਾਧ ਸੰਗਤ ਜੀ ਸੁਣਨ ਤੋਂ ਵੀ ਆਪਾਂ ਅਵੇਸਲੇ ਹੋ ਜਾਂਦੇ ਹਾਂ। ਮੰਨਣਾ ਤਾਂ ਦੂਰ ਦੀ ਗੱਲ ਰਹਿ ਗਈ, ਸੁਣਨ ਤੋਂ ਵੀ ਆਪਾਂ ਅਵੇਸਲੇ ਹੁੰਦੇ ਆ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਬਚਨ ਨਹੀਂ ਸਾਡੇ ਤੋਂ ਮੰਨਿਆ ਜਾਂਦਾ। ਪਰ ਹਜ਼ੂਰ ਨੇ ਉਹਨਾਂ ਗੁਰਮੁਖਾਂ ਦੇ ਪ੍ਰਥਾਏ ਉਚਾਰਨ ਕੀਤਾ, ਹੇ ਸਿੱਖੋ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਕਰਕੇ ਰਹਿੰਦੇ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਨੂੰ ਸੱਤ ਕਰਕੇ ਮੰਨਦੇ ਹਨ। ਇਹ ਮਨ ਵਿੱਚ ਭਾਵਨਾ ਬਣਾ ਕੇ ਗੁਰੂ ਕੇ ਬਚਨਾਂ ਨੂੰ ਸੁਣ ਕੇ ਹਿਰਦੇ ਅੰਦਰ ਧਾਰਨ ਕਰਦੇ ਹੈ। ਮਹਾਰਾਜ ਜੋ ਵੀ ਆਪ ਜੀ ਬਚਨ ਕਰਦੇ ਸਾਡਾ ਇਹਦੇ ਵਿੱਚ ਭਲਾ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਜੇ ਜੀਵਨ ਦੇ ਵਿੱਚ ਸੁੱਖ ਮਿਲੇ ਹੈ ਨਾ, ਇਹ ਮਨ ਵਿੱਚ ਭਾਵਨਾ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਸ਼ੁਕਰਾਨਾ ਕੀਤਾ ਹੈ, ਹੇ ਮਹਾਰਾਜ ਸਾਡਾ ਪੂਰਬਲਾ ਕੋ ਕੀਤਾ ਹੋਇਆ ਪੁੰਨ ਕਰਮ ਜੀ ਦੇ ਕਰਕੇ ਸਾਨੂੰ ਆਪ ਜੀ ਨੇ ਸੁੱਖ ਬਖਸ਼ੇ ਹੈ। ਜੇ ਜ਼ਿੰਦਗੀ ਵਿੱਚ ਦੁੱਖ ਪ੍ਰਾਪਤ ਹੋਇਆ, ਕੋਈ ਦੁੱਖ ਆ ਗਿਆ, ਔਕੜ ਦਾ ਸਮਾਂ ਆ ਗਿਆ, ਤੇ ਇਹ ਨਹੀਂ ਕਹਿੰਦੇ ਕਿ ਮਹਾਰਾਜ ਅਸੀਂ ਇੰਨੀ ਬੰਦਗੀ ਕਰਦੇ ਹਾਂ, ਹੇ ਮਹਾਰਾਜ ਇੰਨੀ ਗੁਰਬਾਣੀ ਪੜ੍ਹਦੇ ਹਾਂ, ਇੰਨਾ ਜ਼ਿਆਦਾ ਸੇਵਾ ਸਿਮਰਨ ਕਰਦੇ ਹਾਂ, ਉਹ ਫਿਰ ਰੱਬ ਨੂੰ ਤਾਨੇ ਮਿਹਣੇ ਨਹੀਂ ਮਾਰਦੇ। ਇਹ ਗੁਰਮੁਖਾਂ ਦਾ ਜੀਵਨ ਹੈ, ਉਹ ਨਿਸ਼ਚੈ ਕਰਕੇ ਜਾਣਦੇ ਮਹਾਰਾਜ ਸਾਨੂੰ ਇਹ ਦੁਨੀਆ ਦੇ ਅੰਦਰ ਇਹ ਥੋੜ੍ਹਾ ਦੁੱਖ ਦੇ ਕਰਕੇ ਮਹਾਰਾਜ ਸਾਨੂੰ ਪਰਮ ਸੁੱਖ ਆਪ ਜੀ ਦੇਣਾ ਚਾਹੁੰਦੇ, ਇਸੇ ਕਰਕੇ ਸਾਨੂੰ ਆਪ ਜੀ ਨੇ ਜਗਤ ਦਾ ਦੁੱਖ ਲਾਇਆ। ਇਹ ਸਰੀਰ 'ਤੇ ਕੋਈ ਮਹਾਰਾਜ ਕੋਈ ਰੋਗ ਆ ਗਿਆ, ਕੋਈ ਦੁੱਖ ਲੱਗ ਗਿਆ, ਕੋਈ ਔਕੜ ਦਾ ਸਮਾਂ ਆ ਗਿਆ, ਹੇ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਆਪ ਜੀ ਸਾਨੂੰ ਪਰਮ ਸੁੱਖ ਦੇਣਾ ਚਾਹੁੰਦੇ ਹੋ। ਇਹ ਗੁਰਮੁਖਾਂ ਦਾ ਸਾਧ ਸੰਗਤ ਜੀ ਜੀਵਨ ਹੈ। ਇਹ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਪੜੋ ਜੀ, ਰਤੇ ਸੇਈ ਜੇ ਮੁਖ ਨਾ ਮੁੜਨ। ਹਜ਼ੂਰ ਕਹਿੰਦੇ ਉਹਨਾਂ ਨੂੰ ਰੱਤੇ ਹੋਏ ਪਰਮੇਸ਼ਰ ਦੇ ਨਾਲ ਮਿਲੇ ਹੋਏ ਜਾਣੋ, ਜੋ ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਮੁਖ ਨਹੀਂ ਮੋੜਦੇ ਹਨ, ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਨਹੀਂ ਹੁੰਦੇ। ਤੇ ਜਿਨ੍ਹਾਂ ਨੇ ਸੰਯਾਤਾ ਕਹਿੰਦੇ ਨੇ ਸਿਆਣਨੇ ਨੂੰ, ਜਾਣਨੇ ਨੂੰ, ਜਿਨ੍ਹਾਂ ਨੇ ਸਾਈਂ ਮਾਲਕ ਪਰਮੇਸ਼ਰ ਨੂੰ ਜਾਣ ਲੈਣਾ ਕੀਤਾ ਹੈ। ਕਿਹਨਾਂ ਨੇ ਜਾਣਿਆ? ਜਿਨ੍ਹਾਂ ਨੇ ਸਾਧ ਸੰਗਤ ਜੀ ਵਾਹਿਗੁਰੂ ਦੇ ਭਾਣੇ ਨੂੰ ਸੱਤ ਕਰਕੇ ਮੰਨਿਆ ਹੈ। ਜੇ ਭਾਵਨਾ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰਦੇ ਆ ਨਾ, ਇਹ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਵਨਾ ਦੇ ਨਾਲ ਜੋਦੜੀ ਕਰਨੀ, ਅਰਦਾਸ ਕਰਨੀ, ਹੇ ਮਹਾਰਾਜ ਸੱਚੇ ਪਾਤਸ਼ਾਹ ਦੋਏ ਕਰ ਜੋੜ ਕਰਾਂ ਅਰਦਾਸ, ਤੁਧ ਭਾਵੈ ਤਾਂ ਆਣਹਿ ਰਾਸ। ਜੇ ਕਾਰਜ ਮਹਾਰਾਜ ਆਪ ਜੀ ਨੂੰ ਭਾਉਂਦਾ ਤੇ ਰਾਸ ਆ ਜਾਵੇ, ਤੇ ਜੇ ਕਾਰਜ ਸਾਧ ਸੰਗਤ ਜੀ ਨਾ ਪੂਰਾ ਹੋਵੇ ਤੇ ਫਿਰ ਕੋਈ ਗਿਲਾ ਵੀ ਨਹੀਂ ਕਰਦੇ ਗੁਰਮੁਖ ਪਿਆਰੇ। ਨਹੀਂ ਤਾਂ ਸਾਡਾ ਸੁਭਾਅ ਹੁੰਦਾ ਨਾ, ਮਹਾਰਾਜ ਆਪਾਂ ਅਖੰਡ ਪਾਠ ਸਾਹਿਬ ਵੀ ਕਰਵਾ ਲਿਆ, ਮਹਾਰਾਜ ਜੀ ਨੇ ਬਾਣੀ ਵੀ ਪੜ੍ਹਦੀ, ਫਿਰ ਵੀ ਸਾਨੂੰ ਪੁੱਤਰ ਦੀ ਦਾਤ ਨਹੀਂ ਮਿਲੀ, ਫਿਰ ਵੀ ਮਹਾਰਾਜ ਸਾਡਾ ਕਾਰਜ ਨੇਪਰੇ ਨਹੀਂ ਚੜ੍ਹਿਆ। ਪਰ ਹਜ਼ੂਰ ਕਹਿੰਦੇ ਇਹ ਗੁਰਮੁਖਾਂ ਦਾ ਇਹ ਸੁਭਾਅ ਨਹੀਂ ਹੁੰਦਾ। ਜਿੰਨੇ ਸੰਯਾਤਾ ਸਾਈਂ, ਜਿਨ੍ਹਾਂ ਨੇ ਵਾਹਿਗੁਰੂ ਨੂੰ ਹਰ ਘਟ ਦੇ ਅੰਦਰ ਜਾਣਿਆ ਹੈ, ਉਹ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਆ। ਉਹਨਾਂ ਨੂੰ ਪਰਮੇਸ਼ਰ ਦੇ ਨਾਲ ਮਿਲੇ ਹੋਏ ਜਾਣਨਾ ਕਰੋ। ਝੜ ਝੜ ਪਵਦੇ ਕੱਚੇ ਬਿਰਹੀ। ਤੇ ਜਿਹੜੇ ਬਾਰ-ਬਾਰ ਝੜ ਕੇ ਸੰਸਾਰ ਦੇ ਅੰਦਰ ਹੀ ਪੈਂਦੇ ਹਨ, ਜਿਹੜੇ ਬਾਰ-ਬਾਰ ਸਾਧ ਸੰਗਤ ਜੀ ਸੰਸਾਰ ਦੇ ਸੁੱਖਾਂ ਦੇ ਜੇ ਹਰ ਸਮੇਂ ਸੰਕਲਪ ਕਰਦੇ ਰਹਿੰਦੇ ਹੈ, ਜਿਨ੍ਹਾਂ ਨੇ ਹਰ ਸਮੇਂ ਦੁਨੀਆ ਦੇ ਸੁੱਖਾਂ ਨੂੰ ਮਨ ਦੇ ਵਿੱਚ ਲੋੜ ਨਾ ਕੀਤਾ, ਮਨ ਦੇ ਅੰਦਰ ਇੱਛਾ ਧਾਰਨ ਕਰਕੇ ਰੱਖੀ, ਉਹਨਾਂ ਨੂੰ ਕੱਚੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਦੁਨੀਆ ਦਾ ਪਿਆਰ ਹੈ, ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਨਹੀਂ। ਜਿਵੇਂ ਹਜ਼ੂਰ ਦਾ ਬਚਨ ਆਉਂਦਾ ਹੈ ਨਾ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਸੱਚੇ ਕੌਣ ਹਨ? ਜਿਨ੍ਹਾਂ ਨੂੰ ਦਿਲੀ ਪਿਆਰ ਹੈ ਪਰਮੇਸ਼ਰ ਦਾ। ਪਰ ਹਜ਼ੂਰ ਦਾ ਅਗਲਾ ਬਚਨ ਆਉਂਦਾ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਹੈ ਤੇ ਮੁਖ ਦੇ ਵਿੱਚ ਕੁਝ ਹੋਰ ਹੈ।
ਮੁਖ ਤੋਂ ਤਾਂ ਕਹਿੰਦੇ ਹਨ ਕਿ ਸਾਡਾ ਬੜਾ ਪਿਆਰ ਹੈ ਪਰਮੇਸ਼ਰ ਦੇ ਨਾਲ, ਸਾਡੀ ਪ੍ਰੀਤ ਪਰਮੇਸ਼ਰ ਦੇ ਨਾਲ ਹੈ, ਪਰ ਹਜ਼ੂਰ ਕਹਿੰਦੇ ਹਨ ਮਨ ਕਰਕੇ ਦੁਨੀਆ ਦੇ ਨਾਲ, ਸੰਸਾਰ ਦੇ ਧਨ ਪਦਾਰਥਾਂ ਦੇ ਨਾਲ ਪਿਆਰ ਪਾ ਕਰਕੇ ਰੱਖਦੇ ਆ। ਉਹਨਾਂ ਨੂੰ ਕੱਚੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਔਰ ਹਜ਼ੂਰ ਫਰਮਾਨ ਕਰਦੇ, ਝੜ ਝੜ ਪਵਦੇ ਕੱਚੇ ਬਿਰਹੀ, ਜਿਨ੍ਹਾਂ ਦਾ ਬਿਰਹੀ ਸਾਧ ਸੰਗਤ ਜੀ ਝੂਠਾ ਵੈਰਾਗ ਧਾਰਨ ਕੀਤਾ ਹੋਇਆ। ਬਿਰਹਾ ਵੈਰਾਗ ਨੂੰ ਵੀ ਆਖਿਆ ਜਾਂਦਾ, ਅਤੇ ਬਿਰਹਾ ਜਿਨ੍ਹਾਂ ਨੇ ਝੂਠਾ ਪ੍ਰੇਮ ਧਾਰਨ ਕੀਤਾ ਹੈ, ਕੇਵਲ ਵਿਖਾਵੇ ਮਾਤਰ ਹੀ ਕਹਿੰਦੇ ਕਿ ਸਾਨੂੰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੈ, ਕੇਵਲ ਸੰਸਾਰ ਨੂੰ ਗੁੰਮਰਾਹ ਕਰਨ ਦੇ ਵਾਸਤੇ, ਲੋਕਾਂ ਨੂੰ ਠੱਗਣ ਦੇ ਵਾਸਤੇ ਕਹਿਣਾ ਕਿ ਸਾਡਾ ਤਾਂ ਬੜਾ ਹੀ ਪ੍ਰੇਮ ਹੈ, ਸਾਡੀ ਤਾਂ ਪ੍ਰੀਤ ਰੂਪੀ ਡੋਰ ਪਰਮੇਸ਼ਰ ਦੇ ਚਰਨਾਂ ਦੇ ਨਾਲ ਘੁੱਟ ਕੇ ਬੱਝੀ ਹੋਈ ਹੈ। ਐਸੀ ਅਟੁੱਟ ਪ੍ਰੀਤ ਪਰਮੇਸ਼ਰ ਦੇ ਚਰਨਾਂ ਦੇ ਨਾਲ ਕਦੇ ਟੁੱਟਦੀ ਨਹੀਂ ਹੈ। ਪਰ ਹਜ਼ੂਰ ਕਹਿੰਦੇ ਹਨ ਉਹ ਕੱਚੇ ਹਨ ਜਿਨ੍ਹਾਂ ਨੇ ਵਿਖਾਵੇ ਦਾ ਪਿਆਰ ਧਾਰਨ ਕੀਤਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਦੀ ਭਗਤੀ ਰੂਪ ਕਾਰ ਕਰਨੀ ਨਹੀਂ ਆਈ, ਜਿਨ੍ਹਾਂ ਨੂੰ ਪਰਮੇਸ਼ਰ ਦੀ ਸਿਫਤ ਕਰਨੀ ਰੂਪ ਕਾਰ ਜੀਵਨ ਦੇ ਵਿੱਚ ਕਰਨੀ ਨਹੀਂ ਆਈ, ਹਜ਼ੂਰ ਕਹਿੰਦੇ ਉਹ ਕੱਚੇ ਹਨ। ਉਹਨਾਂ ਨੂੰ ਸੱਚੇ ਨਹੀਂ ਆਖਿਆ ਜਾਂਦਾ, ਉਹਨਾਂ ਨੂੰ ਵਾਹਿਗੁਰੂ ਦੇ ਚਰਨਾਂ ਦੇ ਪ੍ਰੇਮ ਵਾਲੇ ਰੱਤੇ ਹੋਏ ਨਹੀਂ ਆਖਿਆ ਜਾ ਸਕਦਾ, ਜਿਨ੍ਹਾਂ ਨੇ ਕੇਵਲ ਦੁਨੀਆ ਦਾ ਝੂਠਾ ਪ੍ਰੇਮ ਹਿਰਦੇ ਅੰਦਰ ਧਾਰਨ ਕੀਤਾ ਹੈ। ਜਿਨ੍ਹਾਂ ਕਾਰ ਨਾ ਆਈ ਅਤੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਗੁਰੂ ਚਰਨਾਂ ਦੀ ਸੇਵਾ ਕਰਨੀ ਨਹੀਂ ਨਾ ਜੀਵਨ ਦੇ ਵਿੱਚ ਪ੍ਰਾਪਤ ਹੋਈ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਸਤਿਗੁਰਾਂ ਦਾ ਬਚਨ ਮੰਨਣ ਰੂਪੀ ਕਾਰ ਕਰਨੀ ਵੀ ਨਾ ਆਈ, ਉਹ ਵੀ ਕੱਚੇ ਹਨ। ਕਿਉਂਕਿ ਬਚਨ ਮੰਨਣਾ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਣਾ, ਇਹਦੇ ਸਮਾਨ ਕੋਈ ਕਹਿੰਦੇ ਦੁਨੀਆ ਦੀ ਸੇਵਾ ਨਹੀਂ ਹੈ। ਆਗਿਆ ਸਾਹਿਬ ਸਮ ਨਹੀਂ ਸੇਵਾ, ਜੋ ਮਾਲਕ ਦਾ ਬਚਨ ਮੰਨ ਕੇ ਸੇਵਾ ਕਰ ਲੈਣੀ, ਇਹਦੇ ਸਮਾਨ ਕੋਈ ਸੇਵਾ ਨਹੀਂ ਹੈ। ਅਤੇ ਜਿਨ੍ਹਾਂ ਕਾਰ ਨਾ ਆਈ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼ਬਦ ਗੁਰੂ ਕੇ ਬਚਨ ਸਤ ਕਰਕੇ ਮੰਨਣ ਰੂਪੀ ਕਾਰ ਨੇ ਜੀਵਨ ਦੇ ਵਿੱਚ ਆਵਣਾ ਕੀਤੀ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੱਚੇ ਹੈ। ਉਹਨਾਂ ਨੇ ਕਦੇ ਸਚਿਆਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਨਹੀਂ ਧਾਰਨ ਕੀਤਾ। ਐਸੇ ਕੱਚੇ ਪਦਾਰਥਾਂ ਦੇ ਨਾਲ, ਕੱਚੇ ਸੰਸਾਰ ਦੇ ਨਾਲ ਝੂਠਾ ਪ੍ਰੇਮ ਧਾਰਨ ਕਰਕੇ ਰੱਖਿਆ, ਉਹ ਬਾਰ-ਬਾਰ ਝੜ ਚੜ੍ਹ ਕੇ ਸੰਸਾਰ ਦੇ ਅੰਦਰ ਹੀ ਪੈਂਦੇ ਹਨ। ਮਾਤਾ ਦੇ ਗਰਭ ਰੂਪ ਟੋਏ ਦੇ ਵਿੱਚ ਹੀ ਬਾਰ-ਬਾਰ ਝੜ ਚੜ੍ਹ ਕੇ ਡਗਮਗਾ ਕਰਕੇ ਪੈਂਦੇ ਹੈ। ਨਰਕਾਂ ਰੂਪੀ ਟੋਏ ਦੇ ਵਿੱਚ ਬਾਰ-ਬਾਰ ਝੜ ਚੜ੍ਹ ਕਰਕੇ ਪੈਂਦੇ ਹੈ। 84 ਦੇ ਗੇੜੇ ਵਿੱਚ ਬਾਰ-ਬਾਰ ਝੜ ਚੜ੍ਹ ਕੇ ਮੌਰ ਦੇ ਮਾਰੇ ਹੋਏ ਮਰ ਕਰਕੇ ਪੈਂਦੇ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਦਾ ਸੱਚਾ ਪ੍ਰੇਮ ਨਹੀਂ ਧਾਰਨ ਕੀਤਾ। ਸੋ ਸਾਧ ਸੰਗਤ ਜੀ, ਸਮਾਂ ਉੱਪਰ ਹੋ ਗਿਆ ਹੈ। ਅੱਜ ਇੱਥੋਂ ਤੱਕ ਪਹਿਲੇ ਸ਼ਲੋਕ ਦੀ ਵਿਚਾਰ ਇਹ ਸਾਧ ਸੰਗਤ ਜੀ ਦੇ ਨਾਲ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗਰੀਬ ਨਵਾਜ਼ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਜੋ ਰਹਿੰਦੇ ਸ਼ਲੋਕਾਂ ਦੇ ਵਿਚਾਰ ਹੈ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ, ਕਿਉਂਕਿ ਜੋ ਪੰਜਵੇਂ ਪਾਤਸ਼ਾਹ ਜੀ ਦੇ ਵਾਰਾਂ 'ਤੇ ਵਧੀਕ ਕੇ ਸ਼ਲੋਕ ਉਚਾਰਨ ਕੀਤੇ ਹੈ ਨਾ, ਸਾਧ ਸੰਗਤ ਜੀ 19 ਤਰੀਕ ਤੱਕ ਇਹਨਾਂ ਦੀ ਸਮਾਪਤੀ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ ਮਹਾਰਾਜ ਸੱਚੇ ਪਾਤਸ਼ਾਹ। ਫਿਰ 20 ਤਰੀਕ ਨੂੰ ਨਾਵੇਂ ਪਾਤਸ਼ਾਹ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕਾਂ ਦੇ ਵਿਚਾਰ ਔਰ ਰਾਗ ਮਾਲਾ ਜੋ ਮਹਾਰਾਜ ਸੱਚੇ ਪਾਤਸ਼ਾਹੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੇ ਵਿਚਾਰ, ਇਹ ਜੋ ਮਰਜ਼ਾਦਾ ਹੈ ਇਕੱਠੀ ਫਿਰ ਸਾਧ ਸੰਗਤ ਜੀ ਲਗਭਗ 5 ਅੰਗ ਜਿਹੜੇ ਹਨ ਇਹਨਾਂ ਸਾਧ ਸੰਗਤ ਜੀ ਪਾਵਨ ਬਾਣੀ ਦੀ ਵਿਚਾਰ ਹੋਣੀ ਹੈ। ਅਤੇ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਾਧ ਸੰਗਤ ਜੀ 20 ਤਰੀਕ ਨੂੰ ਜੋ ਕਥਾ ਦੇ ਭੋਗ ਦੇ ਸਮੇਂ ਆਪ ਸਰਬੱਤ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਜਿਨੀ ਸਿਆਤਾ ਸਾਈ
ਮਰਦੇ ਕੱਟੇ ਬਿਰਹੀ ਬਿਨਾ ਕਾਰ ਨਾ ਆਈ। ਵਾਹਿਗੁਰੂ ਜੀ ਕਾ ਖਾਲਸਾ